ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 5 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਅਹਿਮ ਖਬਰ ਤੋਂ। ਸੁਖਬੀਰ ਬਾਦਲ ਅਕਸਰ ਚਰਚਾਵਾਂ ਦੇ ਵਿੱਚ, ਸੁਰਖੀਆਂ ਦੇ ਵਿੱਚ ਰਹਿੰਦੇ ਨੇ। ਕਹਿੰਦੇ ਗ੍ਰਿਫਤਾਰੀ ਦੇਣ ਪਹੁੰਚ ਗਏ ਜੀ। ਇਹਦੇ ਪਿੱਛੇ ਕਾਰਨ ਕੀ ਹੋ ਸਕਦਾ ਸ਼ਰਮਾ ਜੀ? ਪ੍ਰਵੀਨ ਜੀ, ਜਦੋਂ 328 ਲਾਪਤਾ ਪਵਨ ਸਰੂਪ ਦੇ ਮਾਮਲੇ ਦੇ ਵਿੱਚ ਸਿੱਟ ਨੇ ਇਹਨਾਂ ਦੇ CA ਤੱਕ ਪਹੁੰਚ ਕੀਤੀ, ਉਹਨੂੰ ਚੱਕਿਆ, ਗ੍ਰਿਫਤਾਰ ਕੀਤਾ ਜੀ, ਹੈ ਨਾ। ਉਸ ਦਿਨ ਹੀ ਆਪਾਂ ਇਹ ਗੱਲ ਕੀਤੀ ਸੀ ਕਿ ਕੀ ਇਹ ਕਾਰਵਾਈ ਜਾ ਕੇ ਸੁਖਬੀਰ ਤੇ ਰੁਕੇਗੀ। ਉਸੇ ਦਿਨ ਆਪਾਂ ਗੱਲਬਾਤ ਕੀਤੀ ਸੀ ਕਿ ਕੀ ਇਹ ਸੁਖਬੀਰ ਦੀ ਗ੍ਰਿਫਤਾਰੀ ਦਾ ਰਾਹ ਵੱਜ ਰਿਹਾ। ਸਹੀ। ਕੀ ਸੁਖਬੀਰ ਬਾਦਲ ਨੂੰ ਲੰਘੇ ਕੱਲ ਅਹਿਸਾਸ ਹੋਇਆ ਜੀ ਕੀ ਹੋ ਸਕਦਾ ਉਸ ਨਰੇਟਿਵ ਨੂੰ ਤੋੜਨ ਦੇ ਲਈ ਜਾਂ ਉਸ ਨਰੇਟਿਵ ਦਾ ਰਾਜਨੀਤਿਕ ਲਾਹਾ ਲੈਣ ਦੇ ਲਈ ਇਹ ਪੈਂਤੜਾ ਵਰਤਿਆ ਗਿਆ। ਅਸਲ 'ਚ ਕੱਲ ਸੀਗੀ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਦੀ ਕੋਰ ਕਮੇਟੀ ਦੀ ਬੈਠਕ। ਜੀ। ਤੇ ਕੋਰ ਕਮੇਟੀ ਦੀ ਬੈਠਕ ਵੈਸੇ ਤਾਂ ਨਿਯਮ ਇਹ ਕਹਿੰਦਾ ਕਿ ਤੁਸੀਂ ਆਪਣੇ ਕੋਰ ਕਮੇਟੀ ਦੇ ਮੈਂਬਰਾਂ ਨੂੰ ਏਜੰਡਾ ਭੇਜਣਾ ਹੁੰਦਾ ਤਾਂ ਕਿ ਉਸ ਏਜੰਡੇ ਦੇ ਆਧਾਰ ਦੇ ਉੱਤੇ ਪੁਆਇੰਟ ਦਰ ਪੁਆਇੰਟ ਬਣਾ ਕੇ ਤਿਆਰੀ ਕਰਕੇ ਆਉਣ, ਆਪਣੀ ਰਾਏ ਤਿਆਰ ਕਰਕੇ ਆਉਣ ਤਾਂ ਕਿ ਬੈਠਕ 'ਚ ਫਿਰ ਉਹਦੇ ਉੱਤੇ ਗੰਭੀਰਤਾ ਨਾਲ ਗੱਲ ਹੋ ਸਕੇ। ਅੱਜ ਕੱਲ ਏਜੰਡਾ ਤਾਂ ਸਰਕਾਰਾਂ ਨਹੀਂ ਭੇਜਦੀਆਂ, ਹੈ ਨਾ, ਤੇ ਇਹ ਤਾਂ ਫੇਰ ਮਤਲਬ ਕਿ ਚਲੋ ਬਿਨਾਂ ਏਜੰਡੇ ਤੋਂ ਬੈਠਕ ਸੀ। ਫਿਰ ਇਹ ਸੀਗਾ ਵੀ ਕਿ ਅੰਦਰ ਕੋਈ ਮੰਥਨ ਹੋਊਗਾ। ਵਿਕਰਮ ਮਜੀਠੀਆ ਬਾਹਰ ਸੀ। ਪਹਿਲਾਂ ਤਾਂ ਇਸੇ ਗੱਲ ਤੇ ਚਰਚਾ ਰਹੀ ਕਿ ਵਿਕਰਮ ਮਜੀਠੀਆ ਆਊਗਾ ਕਿ ਨਹੀਂ ਆਊਗਾ ਜੀ। ਚਲੋ ਵਿਕਰਮ ਮਜੀਠੀਆ ਆਏ ਤੇ ਉਹਨਾਂ ਨੇ ਬਾਹਰ ਫੇਰ ਉਹੀ ਗੱਲ ਦੁਹਰਾਈ ਕਿ ਮੈਂ ਅੰਦਰ ਜਾ ਕੇ ਗੱਲ ਕਰੂੰਗਾ ਜੀ, ਕਿ ਸਾਰੇ ਇਕੱਠੇ ਕਰ ਲਈਏ, ਇੱਕ ਹੋ ਜੀਏ। ਇਹ ਤੇ ਅੰਦਰ ਕੋਈ ਇੱਕ ਹੋਣ ਦੀ ਗੱਲ, ਕੋਈ ਦੋ ਹੋਣ ਦੀ ਗੱਲ, ਕੋਈ ਚੁੱਲ੍ਹੇ ਸਮੇਟਣ ਦੀ ਗੱਲ, ਕੋਈ ਪੰਜਾਬ ਦੀਆਂ ਚੋਣਾਂ ਦੀ ਗੱਲ, ਕੁਛ ਨਹੀਂ ਹੋਈ। ਠੀਕ ਹੈ। ਲਗਭਗ ਸੁਖਬੀਰ ਬਾਦਲ ਜਾਂ ਉਹਨਾਂ ਦੇ ਸਲਾਹਕਾਰ ਤੈਅ ਕਰਕੇ ਆਏ ਸੀ ਕਿ ਆਪਾਂ ਬੈਠਕ 'ਚ ਬੈਠਣਾ ਹੈ, ਹਾਲ ਚਾਲ ਪੁੱਛਣਾ ਹੈ, ਚਾਹ ਪਾਣੀ ਦੀ ਘੁੱਟ ਭਰਨੀ ਹੈ ਤੇ ਉਹ ਤੋਂ ਬਾਅਦ ਫਰਮਾਨ ਸੁਣਾਉਣਾ ਹੈ ਕਿ ਚਲੋ ਵੀ ਆਪਾਂ ਚੱਲੀਏ DGP ਦੇ ਦਫ਼ਤਰ। ਠੀਕ ਹੈ। ਤੇ ਤੈਅ ਸਕ੍ਰਿਪਟ ਰਣਨੀਤੀ ਸੀ। ਠੀਕ ਹੈ, ਸਿਆਸੀ ਲੋਕ ਨੇ ਦਾਅਵੇ 'ਚ ਖੇਡਣੇ ਪੈਂਦੇ ਨੇ। ਸੋ ਫਿਰ ਤੈਅ ਹੋਇਆ ਕਿ ਚਲੋ ਵੀ ਚੱਲੀਏ। ਹੁਣ ਬਾਹਰ ਨਿਕਲਦੇ ਨੇ, ਗੱਡੀਆਂ 'ਚ ਬੈਠਦੇ ਨੇ, ਕਾਫਲਾ DGP ਦੇ ਦਫ਼ਤਰ ਕੰਨੀ ਨੂੰ ਤੁਰ ਪੈਂਦਾ, ਮੀਡੀਆ ਮਗਰ ਤੁਰ ਪੈਂਦਾ। ਸੁਖਬੀਰ ਬਾਦਲ ਇਕੱਲੇ DGP ਦੇ ਦਫ਼ਤਰ ਜਾ ਕੇ ਮੇਜ਼ ਤੇ ਹੱਥ ਮਾਰ ਕੇ ਕਹਿੰਦੇ ਨੇ ਕਿ ਲਓ ਜੀ, ਮੈਨੂੰ ਲੱਭਦੇ ਫਿਰਦੇ ਹੋ, ਇਸ ਲਈ SGPC ਨੂੰ, ਮੁਲਾਜ਼ਮਾਂ ਨੂੰ, ਉਹਨਾਂ ਦੇ ਕਾਗਜ਼ ਪੱਤਰਾਂ ਨੂੰ ਖੰਗਾਲਦੇ ਫਿਰਦੇ ਹੋ, ਇਸੇ ਲਈ ਸਾਡੇ ਵਰਕਰਾਂ ਨੂੰ, ਸਾਡੇ ਸਾਥੀਆਂ ਨੂੰ, ਸਾਡੀ CA ਨੂੰ ਤੰਗ ਕਰਦੇ ਫਿਰਦੇ ਹੋ। ਹਲੋ, ਮੈਨੂੰ ਕਰ ਲਓ ਗ੍ਰਿਫਤਾਰ। ਇਹੀ ਚਾਹੁੰਦੇ ਹੋ? ਸਰਕਾਰ ਤੁਹਾਡੀ ਇਹੀ ਚਾਹੁੰਦੀ ਹੈ? ਮੈਂ ਆ ਗਿਆ, ਕਰੋ ਗ੍ਰਿਫਤਾਰ। ਤੇ DGP ਹੈਰਾਨ ਪਰੇਸ਼ਾਨ, ਕਿਹਾ ਕੀ ਹੋ ਗਿਆ? ਜੀ। ਚਲੋ ਫਿਰ 4 ਹੋਰ ਲੀਡਰ ਬੁਲਾ ਲਏ ਅੰਦਰ। ਬਾਕੀ ਜਿੰਨੇ ਕੋਰ ਕਮੇਟੀ ਦੇ ਮੈਂਬਰ ਗਏ ਸੀ ਉਹ ਬਾਹਰ ਬੈਠ ਕੇ ਬਰਾਂਡੇ ਜੇ 'ਚ। ਉੱਥੇ ਜਦੋਂ ਭੀੜ ਵੱਧਦੀ ਦੇਖੀ ਤਾਂ DGP ਨੇ ਮੌਕਾ ਬਚਣ ਦੇ ਲਈ ਕਿਹਾ ਜੀ ਕਿ ਮੇਰੀ ਤਾਂ ਤਰੀਕ ਹੈ, ਮੈਂ ਤਾਂ ਤਰੀਕ ਤੇ ਜਾਣਾ। ਠੀਕ ਹੈ। ਕੱਲ ਫਿਰ ਝਾੜਾਂ ਪਈਆਂ ਅਮਨ ਕੁੰਦ ਦੀ ਸਥਿਤੀ ਨੂੰ ਲੈ ਕੇ, ਇਹਨਾਂ ਪੰਜਾਬ ਦੇ ਹਾਲਾਤ ਨੂੰ ਲੈ ਕੇ। ਉਹ ਤਾਂ ਵੈਸੇ ਆਦਤ ਪੈ ਗਈ, ਉਹ ਹੈ ਨਾ, ਕਿ ਆਪਾਂ ਕੀ 2 ਪਈਆਂ ਵਿਸਰ ਗਈਆਂ, ਹੈ ਨਾ, ਸਦਕੇ ਮੇਰੀ ਢੂਹੀ ਦੀ ਆਪਾਂ ਕੀ ਲੈਣਾ। ਸੋ ਹੁਣ ਆਦਤ ਪੈ ਗਈ ਝਾੜਾਂ ਖਾਣ ਦੀ, ਹੁਣ ਢੀਠ ਠੱਡੀ ਹੋ ਗਈ। ਸੋ ਉੱਧਰ ਨੂੰ ਕਹਿੰਦੇ ਜੀ ਮੈਂ ਤਾਂ ਉੱਥੇ ਜਾਣਾ। ਸੁਖਬੀਰ ਬਾਦਲ ਕਹਿੰਦੇ ਕੋਈ ਗੱਲ ਨਹੀਂ ਜੀ, ਤੁਸੀਂ ਜਾਇਓ, 2 ਘੰਟੇ ਲੱਗਣਗੇ, 3 ਘੰਟੇ ਲੱਗਣਗੇ, 4 ਘੰਟੇ ਲੱਗਣਗੇ, 6 ਘੰਟੇ ਲੱਗਣਗੇ, ਸ਼ਾਮ ਨੂੰ ਆ ਜਾਓਗੇ, ਰਾਤ ਨੂੰ ਆ ਜਾਓਗੇ, ਕੱਲ ਨੂੰ ਆ ਜਾਓਗੇ, ਅਸੀਂ ਇੱਥੇ ਬੈਠੇ ਹਾਂ।
ਤੇ ਉਹ ਤੋਂ ਬਾਅਦ ਕਹਿੰਦੇ ਜੀ ਅਕਾਲੀ ਦਲ ਨੇ ਲਗਭਗ 3 ਜ਼ਿਲ੍ਹਿਆਂ ਦੇ ਵਿੱਚ ਆਪਣੇ ਯੂਥ ਵਰਕਰਾਂ ਨੂੰ, ਲੀਡਰਾਂ ਨੂੰ ਸੁਨੇਹੇ ਲਾਤੇ ਕਿ ਆਜੋ ਭਾਈ, ਸ਼ਾਇਦ ਡੀਪੀ ਦਫ਼ਤਰ ਦੇ ਬਾਹਰ ਹੀ ਸੌਣਾ ਪੈ ਜਾਵੇ। ਜੀ ਤੇ ਜੀ ਲੀਡਰਾਂ ਨੂੰ ਸੁਨੇਹੇ ਲੱਗੇ ਤੇ ਕੁਝ ਲੋਕ ਪਹੁੰਚਣੇ ਸ਼ੁਰੂ ਹੋ ਗਏ। ਮੋਹਾਲੀ ਜ਼ਿਲ੍ਹਾ, ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ, ਰੋਪੜ ਜ਼ਿਲ੍ਹਾ, ਨੇੜਲੇ ਜ਼ਿਲ੍ਹੇ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਨੇ, ਇੱਥੋਂ ਦੇ ਅਕਾਲੀ ਵਰਕਰਾਂ ਨੂੰ ਸੁਨੇਹੇ ਲੱਗੇ ਤੇ ਉਹਨਾਂ ਨੇ ਇੱਧਰ ਨੂੰ ਵਹੀਰਾਂ ਕੱਤ ਲੀਆਂ ਤੇ ਉਹ ਤੋਂ ਬਾਅਦ ਸਰਕਾਰ ਤੱਕ ਵੀ ਹਿਲਜੁਲ ਹੋ ਗਈ। ਕਿਹਾ ਕੀ ਹੈ ਜੀ। ਸੋ ਕੁੱਲ ਮਿਲਾ ਕੇ ਸੁਖਬੀਰ ਬਾਦਲ ਇਹ ਸੁਨੇਹਾ ਦੇਣ ਪਹੁੰਚੇ ਸੀ ਕਿ ਵੀ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਸ਼੍ਰੋਮਣੀ ਕਮੇਟੀ ਨੂੰ ਬੇਵਜ੍ਹਾ ਤੰਗ ਕੀਤਾ ਜਾ ਰਿਹਾ। ਉਹ ਦਸਤਾਵੇਜ਼ ਲੈਣ ਦੇ ਬਹਾਨੇ ਉਹਨਾਂ ਦੇ ਦਫ਼ਤਰਾਂ 'ਚ ਵੜਿਆ ਜਾ ਰਿਹਾ। ਕਾਗਜ਼ ਉਹਨਾਂ ਦੇ ਨਹੀਂ ਖੰਗਾਲਣੇ, ਹੱਥ ਸਾਡੇ ਤੱਕ ਪਾਉਣਾ, ਇਸ ਲਈ ਮੈਂ ਆਪੇ ਆ ਗਿਆ ਕਿ ਕਿਸੇ ਹੋਰ ਨੂੰ ਤੰਗ ਨਾ ਕਰੋ, ਆ ਫੜੋ। ਕੀ ਸ਼੍ਰੋਮਣੀ ਕਮੇਟੀ ਦੇ ਲੱਗ ਰਹੇ ਅਕਸ ਨੂੰ ਲੱਗ ਰਹੇ ਢਾਹ ਨੂੰ ਬਚਾਉਣ ਦੇ ਲਈ ਇਹ ਪਹੁੰਚ ਪਰੋਚ ਕੀਤੀ? ਜੀ ਸਹੀ। ਕੀ ਉਹਦਾ ਅਕਸ ਬਚਾਉਣ ਦੇ ਲਈ ਪਹੁੰਚ ਪਰੋਚ ਕੀਤੀ? ਕੀ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਿਹਾ ਜੀ, ਇਸ ਲਈ ਉਹਨਾਂ ਨੂੰ ਲੱਗਦਾ ਕਿ ਲਓ ਫਿਰ ਮੈਂ ਆ ਜਾਣਾ? ਕੀ ਉਹਨਾਂ ਨੂੰ ਲੱਗਦਾ ਕਿ ਕੋਹਲੀ ਤੋਂ ਕੁਝ ਹੋਰ ਨਾ ਬਕਾ ਲਿਆ ਜਾਵੇ, ਕੋਹਲੀ ਨੂੰ ਬਚਾਇਆ ਜਾਵੇ? ਕੋਹਲੀ ਨੂੰ ਬਚਾਉਣ ਗਏ ਸੀ ਕਿ ਅਕਾਲੀ ਦਲ ਨੂੰ ਬਚਾਉਣ ਗਏ ਸੀ ਕਿ ਐਸਜੀਪੀਸੀ ਨੂੰ ਬਚਾਉਣ ਗਏ ਸੀ? ਇਹ ਸੁਖਬੀਰ ਬਾਦਲ ਨੂੰ ਪਤਾ ਹੋਏਗਾ। ਜਾਂ ਉਹਨਾਂ ਨੂੰ ਲੱਗਦਾ ਕਿ ਹੁਣ ਧਰਾਤਲ ਤੇ ਉਤਰ ਕੇ ਲੜਨਾ ਪੈਣਾ, ਪੰਜਾਬ ਦੇ ਮੁੱਦਿਆਂ ਤੇ ਲੜ ਨਹੀਂ ਹੋ ਰਿਹਾ, ਘੱਟੋ ਘੱਟ ਅਕਾਲੀ ਦਲ ਦੇ ਮੁੱਦੇ ਤੇ ਲੜ ਲਈਏ। ਸਹੀ ਹੈ, ਬਿਲਕੁਲ। ਕਿਉਂਕਿ ਇਸ ਲਈ ਸੁਖਬੀਰ ਬਾਦਲ ਹੋਰਾਂ ਨੇ, ਉਹਨਾਂ ਦੀ ਟੀਮ ਨੇ ਤੈਅ ਕੀਤਾ ਕੋਰ ਕਮੇਟੀ 'ਚ ਕਿ ਹੁਣ ਆਪਾਂ ਗਰਾਊਂਡ ਤੇ ਉਤਰ ਕੇ ਲੜਾਈ ਲੜਨੀ, ਉਹਦੀ ਸ਼ੁਰੂਆਤ ਇੱਥੋਂ ਕਰੀਏ ਕਿ ਲਓ ਜੀ ਗ੍ਰਿਫਤਾਰੀ ਦੇਣ ਆ ਗਏ ਜੀ। ਸੋ ਇਸ ਤਰੀਕੇ ਕਰਨ, ਜਾਂ ਇਹ ਤੋਂ ਵੀ ਅੱਗੇ ਵੱਧ ਕੇ ਵਿਕਰਮ ਮਜੀਠੀਆ ਬਾਹਰ ਆਉਂਦੇ ਨੇ ਜੀ ਤੇ ਮੀਡੀਆ ਦੇ ਮਤਲਬ ਅੱਖ ਦਾ ਕੇਂਦਰ ਬਣ ਜਾਂਦੇ ਨੇ ਕਿ ਲਓ ਵੀ ਹਰ ਪਾਸੇ ਵਿਕਰਮ ਮਜੀਠੀਆ ਹੋ ਰਹੀ ਆ। ਕਿਉਂਕਿ ਸਿਆਸਤਦਾਨ ਦੀ ਨੈਗੇਟਿਵ ਹੋਵੇ ਪੋਜ਼ਿਟਿਵ ਹੋਵੇ, ਚਰਚਾ ਹੋਣੀ ਜ਼ਰੂਰੀ ਹੁੰਦੀ ਆ। ਸੋ ਵਿਕਰਮ ਮਜੀਠੀਆ ਦੀ ਚਰਚਾ ਹੋਵੇ ਤੇ ਵਿਕਰਮ ਮਜੀਠੀਆ ਫਰੇਮ ਚਾਹੇ ਕਿ ਉਹਦੇ ਨਾਲ ਸੁਖਬੀਰ ਬਾਦਲ ਨੂੰ ਲੱਗਿਆ ਕਿ ਮੈਨੂੰ ਉਹਦੇ ਬੋਲਾਂ ਦੇ ਵਿੱਚ ਵੀ 30 ਨੰਬਰ ਤੇ ਸੀ, ਉਹਦੇ ਵੀ ਅਰਥ ਸੀ। ਸਹੀ ਹੈ। ਤੇ ਮੈਂ ਉੱਥੇ ਖੜਾ ਵੀ ਨਜ਼ਰ ਨਹੀਂ ਆਇਆ, ਜਾਂਦਾ ਤਾਂ ਵੀ ਮੈਂ ਦਿਖਣਾ ਨਹੀਂ ਸੀ, ਨਹੀਂ ਗਿਆ ਤਾਂ ਵੀ ਨਹੀਂ ਮੈਂ ਦਿਖਿਆ। ਇਸ ਲਈ ਸਾਰਾ ਫੋਕਸ ਅਕਾਲੀ ਦਲ ਦਾ, ਅਕਾਲੀ ਵਰਕਰਾਂ, ਲੀਡਰਾਂ ਦਾ ਕਿਤੇ ਮਜੀਠੀਏ ਦਾ ਨਾ ਹੋ ਜਾਵੇ। ਇਸ ਲਈ ਪੈਰਲਲ ਇੱਕ ਵੱਡਾ ਮਾਮਲਾ ਸਿਰਜਿਆ ਗਿਆ, ਇਹ ਨਰੇਟਿਵ ਵੱਡਾ ਬਣਾਇਆ ਗਿਆ ਤਾਂ ਕਿ ਸਾਰਾ ਫੋਕਸ ਮੁੜ ਕੇ ਬੀਜੇਪੀ ਦਾ ਵੀ ਤੇ ਹੋਰ ਪਾਰਟੀਆਂ ਦਾ ਵੀ ਮੇਰੇ ਤੇ ਹੀ ਰਹੇ, ਮੈਂ ਹੀ ਲੀਡਰ ਹਾਂ। ਇਹ ਜਚਾਉਣ ਦੇ ਲਈ ਇਹ ਸਾਰਾ ਕੁਝ ਹੋਇਆ। ਇਹ ਸਾਰੇ ਵਰਤਾਰੇ ਦੇ ਵਿੱਚ ਇੱਕ ਕੜੀ ਹੋ ਸਕਦੀ ਆ ਜੀ, ਇਹ ਮੁੱਖ ਕੜੀ ਨਹੀਂ ਹੈ। ਮੁੱਖ ਕੜੀ ਇਹੀ ਹੈ ਕਿ ਸੁਖਬੀਰ ਬਾਦਲ ਹੋਰੀ, ਅਕਾਲੀ ਦਲ ਬਾਦਲ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ 2027 ਚ ਜਿਹਦਾ ਵੀ ਮੁਕਾਬਲਾ ਹੋਊਗਾ ਸਾਡੇ ਨਾਲ ਹੋਊਗਾ। ਸਹੀ ਹੈ। ਉਹ ਇਹ ਨੈਰੇਟਿਵ ਸਿਰਜਣਾ ਚਾਹੁੰਦੇ ਨੇ ਕਿ ਚਾਹੇ ਸੱਤਾਧਾਰੀ ਧਿਰ ਲੜੇ, ਸਾਡੇ ਨਾਲ ਹੀ ਲੜੂਗੀ। ਜੇ ਕਾਂਗਰਸ ਸੱਤਾ ਚ ਆਉਣ ਲਈ ਉਤਾਵਲੀ ਆ ਤੇ ਜੇ ਮੁਕਾਬਲੇ ਚ ਉਹ ਹੋਈ ਤਾਂ ਸਾਡੇ ਨਾਲ ਹੋਊਗਾ। ਤੇ ਬੀਜੇਪੀ ਜੇ ਸੱਤਾ ਸੁਪਨਾ ਲੈਂਦੀ ਹੈ ਤਾਂ ਸਭ ਤੋਂ ਬਿਨਾਂ ਸੁਪਨਾ ਨਾ ਲਵੇ। ਬਿਲਕੁਲ। ਸੋ ਇਸ ਲਈ ਕੁੱਲ ਮਿਲਾ ਕੇ ਆਪਣੇ ਆਪ ਨੂੰ ਕੇਂਦਰ ਚ ਰੱਖਣ ਦੀ ਕਵਾਇਦ ਦੇ ਵਿੱਚੋਂ ਇਹ ਸਿਆਸੀ ਫੈਸਲਾ ਕੀਤਾ ਗਿਆ। ਹੁਣ ਇਸ ਮਸਲੇ ਤੇ ਸਿੱਧੀ ਪੈਂਦੀ ਆ, ਪੁੱਠੀ ਪੈਂਦੀ ਹੈ ਚਾਲ, ਇਹ ਆਉਂਦਾ ਵਕਤ ਦੱਸੂਗਾ। ਪਰ ਸੁਖਬੀਰ ਬਾਦਲ ਨੇ ਵੱਡਾ ਦਾ ਖੇਡਿਆ। ਪੰਜਾਬ ਦੀ ਸਿਆਸਤ ਦਾ ਇੱਕ ਨਾ ਸ਼ੁਰੂ ਤੋਂ ਹੀ ਮਿਜਾਜ਼ ਰਿਹਾ ਸ਼ਰਮਾ ਜੀ, ਉਹ ਇਹ ਰਿਹਾ ਕਿ ਜਿਹੜਾ ਵੀ ਬੰਦਾ ਕਿਸੇ ਵੀ ਪਾਰਟੀ ਤੋਂ ਆ, ਜਿਹੜਾ ਪੁਲਿਸ ਨੂੰ ਸਿੱਧਾ ਹੋ ਕੇ ਟੱਕਰਦਾ ਰਿਹਾ ਜਾਂ ਪੁਲਿਸ ਤੋਂ ਨਹੀਂ ਡਰਦਾ ਜਾਂ ਇਹ ਪ੍ਰਭਾਵ ਪੈਦਾ ਕਰਦਾ ਕਿ ਮੈਂ ਪੁਲਿਸ ਦੇ ਨਾਲ ਨਿਬੜ ਸਕਦਾ, ਮੈਂ ਪੁਲਿਸ ਦੇ ਮੂਹਰੇ ਖੜ ਸਕਦਾ, ਉਹ ਹਮੇਸ਼ਾ ਇਸ ਕਾਮਯਾਬ ਹੋਇਆ। ਉਹਦੇ ਬਾਗੀਪੁਣੇ ਨੂੰ ਪੰਜਾਬੀਆਂ ਨੇ ਪਸੰਦ ਕੀਤਾ। ਪਿਛਲੇ ਰਿਕਾਰਡ ਨੂੰ ਦੇਖਦਿਆਂ ਭਾਂਪਦਿਆਂ ਕੀ ਸੁਖਬੀਰ ਦੀ ਇਹ ਪੱਤਾ ਕਾਮਯਾਬ ਰਹੂਗਾ, ਇਹ ਵੀ ਵੇਖਣ ਵਾਲੀ ਗੱਲ। ਅਗਲੀ ਗੱਲ ਕਰੀਏ, ਕੱਲ ਤੁਸੀਂ ਬੜੀ ਤਫਸੀਲ ਦੇ ਨਾਲ ਚਰਚਾ ਕੀਤੀ ਸੀ ਗੱਦਾਰ ਮਾਮਲੇ ਦੀ, ਤੇ ਤੁਸੀਂ ਵਿਆਖਿਆ ਵੀ ਕੀਤੀ ਸੀ ਵੀ ਜਿਹੜੇ ਪਰਿਵਾਰ ਵਜ਼ੀਰੀਆਂ ਭੋਗ ਕੇ ਤੇ ਦੂਜੇ ਪਾਸੇ ਛਾਲਾ ਮਾਰ ਕੇ ਵੀ ਉਹਨਾਂ ਨੂੰ ਗੱਦਾਰ ਕਹਿਣਾ ਜਾਇਜ਼ ਜਾਂ ਕਿਵੇਂ ਵੀ ਆ। ਹੁਣ ਇਸ ਮਾਮਲੇ ਦੇ ਵਿੱਚ ਮੋਦੀ ਦੀ ਐਂਟਰੀ ਹੋਈ ਹੈ ਜੀ, ਕਹਿੰਦੇ ਜੀ ਰਾਸ਼ਟਰਪਤੀ ਜੀ ਦੇ ਭਾਸ਼ਣ ਦੇ ਉੱਤੇ ਜੀ ਜਿਹੜਾ ਦੇ ਵਿੱਚ ਪ੍ਰਧਾਨ ਮੰਤਰੀ ਜੀ ਹਿੱਸਾ ਵੀ ਨਹੀਂ ਲੈ ਪਾਉਂਦੇ। ਧੰਨਵਾਦੀ ਮਤਾ ਵੀ ਉਹਨਾਂ ਦੀ ਬਿਨਾਂ ਸਪੀਚ ਤੋਂ ਪਾਸ ਹੋ ਜਾਂਦਾ ਹੈ। ਸਹੀ। ਸਪੀਕਰ ਸਾਹਿਬ ਕਹਿੰਦੇ ਵੀ ਕਿ ਉਹ ਮੈਨੂੰ ਪਤਾ ਸੀ ਜੀ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਘੇਰੀ ਜਾਊਗੀ ਜੀ, ਉਹਨਾਂ ਤੇ ਹਮਲਾ ਹੋ ਸਕਦਾ ਜੀ ਸੰਸਦ ਚ। ਅੱਛਾ। ਇਸ ਲਈ ਮੈਂ ਹੀ ਰੋਕਿਆ ਸੀ ਜੀ ਉਹਨਾਂ ਨੂੰ, ਹੈ ਨਾ। ਤੇ ਜੀ ਦੂਏ ਦਿਨ ਵੀ ਸਵੇਰ ਨੂੰ ਪ੍ਰਧਾਨ ਮੰਤਰੀ ਜੀ ਉਸ ਚ ਨਹੀਂ ਆਉਂਦੇ ਤੇ ਮਤਾ ਇੰਝ ਹੀ ਪਾਸ ਹੋ ਕੇ ਲਾਂਭੇ ਹੋ ਜਾਂਦਾ ਹੈ। ਉਹ ਪ੍ਰਧਾਨ ਮੰਤਰੀ ਲਈ ਜ਼ਰੂਰੀ ਕੀ ਹੈ ਜੀ, ਇਹ ਆਪਣੇ ਆਪ ਸਪਸ਼ਟ ਹੈ ਕਿ ਬਾਅਦ ਦੁਪਹਿਰ ਫਿਰ ਉਹ ਰਾਜ ਸਭਾ ਚ ਪ੍ਰਗਟ ਹੁੰਦੇ ਨੇ। ਅੱਛਾ। ਤੇ ਉਹ ਕੁੱਲ ਮਿਲਾ ਕੇ ਕੇਂਦਰ ਚ ਉਹਨਾਂ ਦੇ ਨਿਸ਼ਾਨੇ ਤੇ ਰਹਿੰਦਾ ਰਵਨੀਤ ਬਿੱਟੂ ਵਾਲਾ ਮਾਮਲਾ। ਕੀ ਭਾਰਤੀ ਜਨਤਾ ਪਾਰਟੀ ਨੇ ਤੈਅ ਕਰ ਲਿਆ ਕਿ ਰਵਨੀਤ ਬਿੱਟੂ ਪੰਜਾਬ ਦੀ ਰੇਖਾ ਗੁਪਤਾ ਹੋਊ? ਕੀ ਭਾਜਪਾ ਨੇ ਤੈਅ ਕਰ ਲਿਆ ਕਿ ਰਵਨੀਤ ਬਿੱਟੂ ਨੂੰ ਹੀ ਅਸੀਂ
ਉਹ ਸਿੱਖ ਚਿਹਰੇ ਦੀ ਤਲਾਸ਼ ਸਾਡੀ ਮੁੱਕ ਗਈ, ਜਿਹਨੂੰ ਅਸੀਂ ਪੰਜਾਬ ਦੇ ਵਿੱਚ ਆਪਣਾ ਲੀਡਰ ਬਣਾਉਣਾ ਚਾਹੁੰਦੇ ਹਾਂ। ਜੀ ਜੀ। ਕੀ ਰਵਨੀਤ ਬਿੱਟੂ ਉਸ ਚਾਲ ਦੇ ਵਿੱਚ, ਦਾਅ ਦੇ ਵਿੱਚ ਫਿੱਟ ਆ ਗਏ ਨੇ, ਜਾਂ ਬੀਜੇਪੀ ਨੂੰ ਇਹ ਭੁਲੇਖਾ ਕਿੱਥੋਂ ਪੈ ਗਿਆ ਕਿ ਬਿੱਟੂ ਦੇ ਨਾਲ ਖੜ ਕੇ ਸਿੱਖ ਕੌਮ ਖੁਸ਼ ਹੋ ਜਾਊਗੀ? ਇਹ ਸਮਝ ਤੋਂ ਪਰੇ ਹੈ। ਜਿਹੜਾ ਸਿੱਖ ਭਾਈਚਾਰੇ ਦਾ ਵਰਗ ਜੀ ਬੇਅੰਤ ਨੂੰ ਪਸੰਦ ਨਹੀਂ ਕਰਦਾ, ਉਹ ਇੰਦਰਾ ਨੂੰ ਵੀ ਪਸੰਦ ਨਹੀਂ ਕਰਦਾ। ਫਿਰ ਸਹੀ ਗੱਲ, ਬਿਲਕੁਲ ਸਹੀ ਹੈ। ਜਿਹੜਾ ਇੰਦਰਾ ਨੂੰ ਪਸੰਦ ਨਹੀਂ ਕਰਦਾ, ਉਹ ਬੇਅੰਤ ਨੂੰ ਵੀ ਪਸੰਦ ਨਹੀਂ ਕਰਦਾ। ਤੇ ਫਿਰ ਬੇਅੰਤ ਦੇ ਪਰਿਵਾਰ ਨੂੰ, ਬੇਅੰਤ ਸਿੰਘ ਨੂੰ ਸ਼ਹੀਦ ਪਰਿਵਾਰ ਦੱਸ ਕੇ ਨਰਿੰਦਰ ਮੋਦੀ ਕਿਹੜੀਆਂ ਵੋਟਾਂ ਹਥਿਆਉਣਾ ਚਾਹੁੰਦੇ ਨੇ? ਸਹੀ ਗੱਲ, ਬਿਲਕੁਲ। ਹਾਂ, ਹੋ ਸਕਦਾ ਇਹਦੇ ਨਾਲ ਪੰਜਾਬ ਦਾ ਕੋਈ ਸ਼ਹਿਰੀ ਵਰਗ, ਕੋਈ ਹਿੰਦੂ ਵਰਗ, ਉਹਨਾਂ ਨਾਲ ਕੁਝ ਖਾਸ ਖਿੱਤੇ ਦਾ ਖੜਨ ਦੀ ਕਵਾਇਦ ਬਾਰੇ ਸੋਚਦਾ ਹੋਵੇ। ਸਹੀ। ਪਰ ਫਿਰ ਉਹ ਇਹ ਵੀ ਸੋਚੇ ਕਿ ਵੋਟਾਂ ਤੁਹਾਡੀਆਂ ਲੈਣੀਆਂ ਤੇ ਮੁੱਖ ਮੰਤਰੀ ਤੁਹਾਡੇ ਸਿਰ ਤੇ ਬਿੱਟੂ ਬਿਠਾਉਣਾ। ਜੀ, ਇਹ ਵੀ ਸੋਚ ਲਓ। ਇਹ ਵੀ ਸੋਚ ਲਓ। ਹਿਸਾਬ ਕਿਤਾਬ ਤਾਂ ਲਾ ਲਓ ਕਿ ਸਿਆਸਤ ਕਾਹਦੀ ਹੋ ਰਹੀ ਹੈ। ਕਿ ਤੁਸੀਂ ਤਾਂ ਟੂਲ ਹੋ, ਫਿਰ ਬਣ ਜਾਓ ਟੂਲ। ਜੀ। ਦੂਸਰਾ, ਜਿਸ ਸੰਸਦ ਦੇ ਬਾਹਰ ਇਹ ਵਾਕਾ ਹੋਇਆ, ਉਸ ਮਾਮਲੇ ਤੇ ਤੁਸੀਂ ਕਹਿ ਰਹੇ ਹੋ ਜੀ, ਮਤਲਬ ਕਿ ਸੰਸਦ ਦਾ ਇੱਕ ਰੁਤਬਾ ਹੁੰਦਾ ਹੈ, ਉਸ ਦੀ ਇੱਕ ਮਰਿਆਦਾ ਹੁੰਦੀ ਹੈ ਜੀ, ਉਹ ਬਹਾਲ ਨਹੀਂ ਰੱਖੀ ਜੀ। ਰਾਹੁਲ ਗਾਂਧੀ ਨੇ ਮਤਲਬ ਅਪਮਾਨ ਕੀਤਾ, ਤੇ ਤੁਸੀਂ ਉਸ ਵਾਕੇ ਨੂੰ ਉਸ ਦਰਵਾਜ਼ੇ ਤੋਂ ਚੱਕ ਕੇ ਸੰਸਦ ਦੇ ਅੰਦਰ ਲਿਆ ਕੇ ਕਿਹੜੀ ਮਹਾਨਤਾ ਦਾ ਪ੍ਰਗਟਾਵਾ ਕਰ ਰਹੇ ਹੋ ਜੀ? ਆਪਾਂ ਕੱਲ ਵੀ ਗੱਲ ਕੀਤੀ ਸੀ, 2 ਮੈਂਬਰ ਪਾਰਲੀਮੈਂਟਾਂ ਦਾ ਮਾਮਲਾ ਜੀ, ਨਾ ਸਿੱਖ ਦਾ, ਨਾ ਹਿੰਦੂ ਦਾ, ਨਾ ਈਸਾਈ ਦਾ, ਨਾ ਮੁਸਲਮਾਨ ਦਾ ਮਾਮਲਾ। ਔਰ 2 ਮੈਂਬਰ ਪਾਰਲੀਮੈਂਟ ਉਹ ਨੇ ਜਿਹੜੇ ਹੱਥਾਂ 'ਚ ਹੱਥ ਪਾ ਕੇ ਲੰਮਾ ਸਮਾਂ ਵਿਚਰਦੇ ਰਹੇ ਨੇ। ਸਹੀ ਗੱਲ, ਬਿਲਕੁਲ। ਜਿਨ੍ਹਾਂ ਨੂੰ ਲੱਗਿਆ ਕਿ ਇੱਕ ਦੂਏ ਤੋਂ ਬਿਨਾਂ ਸਾਡਾ ਸਰਦਾ ਨਹੀਂ। ਨੱਕ ਦਾ ਬਾਲ ਸੀ ਰਾਹੁਲ ਗਾਂਧੀ ਦਾ ਰਵਨੀਤ ਬਿੱਟੂ, ਹੁਣ ਜੋ ਮਰਜ਼ੀ ਕਹਿ ਲਵੇ। ਬਿਲਕੁਲ। ਸੋ ਜੇ ਟੱਕਰਾ ਹੋਇਆ ਤਾਂ ਇੱਕ ਵਿਰੋਧੀ ਧਿਰ ਦਾ ਲੀਡਰ ਹੈ, ਇੱਕ ਸੱਤਾਧਾਰੀ ਧਿਰ ਦਾ ਮਤਲਬ ਮੰਤਰੀ ਹੈ, ਰਾਜ ਮੰਤਰੀ। ਸੋ ਇੰਨਾ ਹੀ ਮਾਮਲਾ ਹੈ। ਕਹਿੰਦੇ ਜੀ ਨਹੀਂ, ਇਹ ਤਾਂ ਜੀ ਇਹ ਪ੍ਰਧਾਨ ਮੰਤਰੀ ਦੇ ਸ਼ਬਦ ਨੇ ਸੰਸਦ ਦੇ ਅੰਦਰ, ਰਾਜ ਸਭਾ ਦੇ ਵਿੱਚ। ਅੱਛਾ। ਕਿ ਜੀ ਇਹ ਸਿੱਖੀ ਦਾ ਅਪਮਾਨ ਹੈ, ਗੁਰੂਆਂ ਦਾ ਅਪਮਾਨ ਹੈ। ਵਾਹ, ਕਮਾਲ ਹੈ ਵੀ ਜੀ। ਸੋ ਇਹ ਪੇਸ਼ ਕਰਕੇ ਫਿਰ ਇਹ ਕਹਿ ਕੇ ਕਿ ਸ਼ਹੀਦ ਪਰਿਵਾਰ ਤੋਂ ਆਉਂਦਾ ਹੈ, ਇਹ ਸਾਰਾ ਕੁਝ ਕਹਿ ਕੇ ਉਹਨਾਂ ਨੇ ਮਤਲਬ ਕਿ ਕਿਹਾ ਵੀ ਕਿ ਤੁਸੀਂ ਆਪਣੀ ਕਾਂਗਰਸ ਡਬੋ ਲਈ। ਉਹ ਕਹਿੰਦੇ ਕਿ ਕਾਂਗਰਸ ਤਾਂ ਹੋਰ ਵੀ ਬਹੁਤ ਛੱਡ ਕੇ ਗਏ ਨੇ ਜੀ, ਉਹਨਾਂ ਬਾਰੇ ਕਿਉਂ ਨਹੀਂ ਇਹ ਸ਼ਬਦ ਕਿਹਾ? ਸਾਰੇ ਰਾਹੁਲ ਗਾਂਧੀ ਦੇ ਮਿੱਤਰ ਥੋੜਾ ਸੀ। ਸਹੀ ਹੈ, ਬਿਲਕੁਲ। ਪਾਰਟੀ ਦਾ ਸੀ, ਉਹਨੇ ਮਿੱਤਰ ਵੀ ਤਾਂ ਕਿਹਾ ਨਾ, ਨਾਲ ਇਹਦਾ ਮਤਲਬ ਸਮਝੋ। ਉਹਦੇ ਅੰਦਰ ਕਿੰਨੀ ਪੀੜ ਹੋਣੀ, ਇਹਦਾ ਮਤਲਬ ਬਿੱਟੂ ਨੂੰ ਗਵਾਉਣਾ ਨਹੀਂ ਚਾਹੁੰਦਾ ਸੀ ਜੀ। ਸਹੀ ਹੈ। ਇਹਦਾ ਮਤਲਬ ਫਿਰ ਜੇ ਕਾਂਗਰਸ ਬਿੱਟੂ ਨੂੰ ਨਾਲ ਰੱਖੀ ਫਿਰਦੀ ਹੈ, ਫਿਰ ਭਾਜਪਾ ਤੇ ਹੁਣ ਬੀਜੇਪੀ ਰੱਖੀ ਫਿਰਦੀ ਹੈ, ਫਿਰ ਫਰਕ ਕੀ ਹੈ ਦੋਵਾਂ 'ਚ? ਸਵਾਲ ਤਾਂ ਇਹੀ ਹੈ ਨਾ। ਸੋ ਇਸ ਲਈ ਰਾਹੁਲ ਗਾਂਧੀ ਔਰ ਬਿੱਟੂ, ਰਾਹੁਲ ਗਾਂਧੀ ਦਾ ਪਰਿਵਾਰ ਤੇ ਬਿੱਟੂ ਦਾ ਪਰਿਵਾਰ, ਆਪਾਂ ਕੱਲ ਵੀ ਗੱਲ ਕਰਕੇ ਤੇ ਕਿ ਇੱਕੋ ਕੜੀ 'ਚ ਦੇਖੋਗੇ ਜਦੋਂ ਪੰਜਾਬ ਦੇ ਇਤਿਹਾਸ 'ਚ ਦੇਖੋਗੇ। ਸਹੀ ਹੈ। ਉਹਨਾਂ ਤੁਸੀਂ ਵੱਖੋ-ਵੱਖ ਪੰਨਿਆਂ ਤੇ ਰੱਖ ਕੇ, ਵੱਖੋ-ਵੱਖ ਵਿਧਾਵਾਂ 'ਚ ਰੱਖ ਕੇ ਨਹੀਂ ਦੇਖ ਸਕਦੇ। ਜੀ ਸਹੀ। ਪਰ ਭਾਜਪਾ ਜਿਹੋ ਜਿਹੀ ਸਿਆਸਤ ਕਰਨਾ ਚਾਹੁੰਦੀ ਆ, ਉਹ ਪੰਜਾਬ 'ਚ ਟਕਰਾਅ ਪੈਦਾ ਕਰਨਾ ਚਾਹੁੰਦੀ ਆ ਜੀ। ਉਹ ਇਸ ਨੂੰ ਧਰਮ ਦਾ ਰੰਗਲ ਦੇਣਾ ਚਾਹੁੰਦੀ ਆ। ਉਹ ਇਸ ਸਾਰੇ ਕਾਰੇ ਦੇ ਰਾਹੀਂ, ਗਦਾਰ ਮਾਮਲੇ ਦੇ ਕਾਰੇ ਦੇ ਰਾਹੀਂ ਪੰਜਾਬ ਦੇ ਡਰਪੋਕ ਸ਼ਹਿਰੀ ਵਰਗ ਨੂੰ, ਕਮਜ਼ੋਰ ਸ਼ਹਿਰੀ ਵਰਗ ਨੂੰ ਨਾਲ ਲਿਆਉਣਾ ਚਾਹੁੰਦੀ ਆ, ਤੇ ਪੱਤਾ ਖੇਡ ਰਹੀ ਆ ਸਿੱਖੀ ਦੇ ਨਾਂ ਤੇ। ਤੁਸੀਂ ਕਮਾਲ ਦੇਖੋ। ਸਹੀ ਹੈ। ਨਜ਼ਰ ਕਿਸੇ ਹੋਰ ਤੇ ਆ, ਦਾ ਕਿਤੇ ਹੋਰ ਖੇਡਿਆ ਜਾ ਰਿਹਾ। ਸੋ ਇਹ ਸਮਝਣ ਦੀ ਲੋੜ ਹੈ ਵਰਤਾਰਾ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਕੱਲ ਉਸ ਭੂਮਿਕਾ 'ਚ ਸੀ ਜਿਹੋ ਜਿਹੀ ਭੂਮਿਕਾ 'ਚ ਸਾਡਾ ਮੁੱਖ ਮੰਤਰੀ ਵਿਧਾਨ ਸਭਾ ਦੇ ਅੰਦਰ ਹੁੰਦਾ ਹੈ। ਵਿਧਾਨ ਸਭਾ ਦੇ ਅੰਦਰ ਬੋਲਣ ਲੱਗੇ ਤਾਂ ਤੁਸੀਂ ਤਾਂ ਕੋਈ ਧਿਆਨ ਰੱਖੋ, ਹੈ ਸੰਸਦ ਦੇ ਅੰਦਰ ਬੋਲਣ ਲੱਗੇ ਤਾਂ ਧਿਆਨ ਰੱਖੋ। ਤੁਸੀਂ ਤਾਂ ਰੈਲੀ ਵਾਂਗ ਬੋਲਿਆ ਕੱਲ। ਚੁਣਾਵ ਰੈਲੀ ਸੀ ਜੀ, ਚੋਣ ਰੈਲੀ ਸੀ, ਪ੍ਰਚਾਰ ਰੈਲੀ ਸੀ। ਸੋ ਇਸ ਵਰਤਾਰੇ ਨੂੰ ਪੰਜਾਬ ਦੇ ਸੈਂਟਰ 'ਚ ਲਿਆ ਕੇ ਰੱਖ ਕੇ ਦੇਖ ਲਓ, ਤੁਹਾਨੂੰ ਪਤਾ ਲੱਗ ਜੂਗਾ ਤੋਲ ਕੇ ਕਿ ਕਿੰਨਾ ਕੁ ਤੁਹਾਨੂੰ ਇਹਦਾ ਫਾਇਦਾ ਹੁੰਦਾ, ਕਿੰਨਾ ਕੁ ਨੁਕਸਾਨ ਹੁੰਦਾ, ਲੱਗ ਜੂਗਾ ਜੀ। ਸੋ ਇਹ ਮੈਨੂੰ ਲੱਗਦਾ ਕਿ ਇਹ ਜੋੜ ਤੋੜ ਦੀ ਸਿਆਸਤ ਹੈ, ਇਹ ਸੋਸ਼ਲ ਮੀਡੀਆ ਦੀ ਸਿਆਸਤ ਹੈ। ਧਰਾਤਲ ਤੇ ਰਵਨੀਤ ਬਿੱਟੂ ਕਿੰਨੇ ਪ੍ਰਵਾਨ ਚੜ੍ਹਦੇ ਨੇ, ਇਹ ਆਉਂਦਾ ਵਕਤ ਦੱਸੂਗਾ। ਮੋਦੀ ਸਾਹਿਬ ਜਿਹੜੇ ਮਸਲੇ ਤੇ ਬੋਲਣਾ ਚਾਹੀਦਾ ਸੀ, ਜਿਹੜੇ ਮਸਲੇ ਦੇ ਸਵਾਲ ਖੜੇ ਕੀਤੇ ਜਾ ਰਹੇ ਸੀ, ਉਸ ਮਸਲੇ ਤੇ ਤਾਂ ਬੋਲੇ ਨਹੀਂ, ਉਹਨੂੰ ਬਾਈਪਾਸ ਕਰਕੇ ਤੇ ਇਸ ਮਸਲੇ ਤੇ ਬੋਲੇ ਨੇ, ਜਿਹੜਾ ਉਹਨਾਂ ਲਈ ਸ਼ਾਇਦ ਹੋਰ ਜ਼ਿਆਦਾ ਇਹਨਾਂ ਦਾ ਤਰੀਕਾ ਹੈ। ਇਹ ਨਾ ਬੀਜੇਪੀ ਦਾ ਇੱਕ ਚੰਗਾ ਤਰੀਕਾ ਕਿ ਜਿਹੜੇ ਮਸਲੇ ਤੇ ਕਰ ਰਹੇ ਹੋ ਉਸ ਨੂੰ ਸਾਈਡਲਾਈਨ ਕਰ ਦੋ। ਜਿਹੜਾ ਮਸਲਾ ਖੜਾ ਹੋਣ ਦੇ ਲਾਇਕ ਵੀ ਨਾ ਹੋਵੇ, ਪਲ ਦਾ ਮਸਲਾ ਹੋਵੇ, ਘੜੀ ਦਾ ਮਸਲਾ ਹੋਵੇ, ਉਸ ਨੂੰ ਐਡਾ ਵੱਡਾ ਬਣਾ ਲਓ। ਠੀਕ ਹੈ ਨਾ। ਉਸ ਤਰੀਕੇ ਕਾਰਨ ਨਾਲ ਉਹ ਮੁੱਖ ਮਸਲਿਆਂ ਤੋਂ ਬਚਣ ਦਾ ਰਾਹ ਲੱਭ ਲੈਂਦੇ ਨੇ, ਜਿਸ 'ਚ ਕਾਮਯਾਬ ਹੋ ਗਏ। ਔਰ ਮੌਕਾ ਉਹ ਰਾਹੁਲ ਗਾਂਧੀ ਤੇ ਉਹਦੀ ਪਾਰਟੀ ਨੇ ਦਿੱਤਾ ਜੀ। ਸਹੀ ਹੈ, ਬਿਲਕੁਲ।
ਅਗਲੀ ਗੱਲ ਕਰੀਏ ਪੁਨਰ ਸੁਰਜੀਤ ਅਕਾਲੀ ਦਲ ਦੀ, ਇਹ ਗੱਠਜੋੜ ਦੇ ਲਈ ਤਿਆਰ ਹੈ ਜਾਂ ਫਿਰ ਖਿਲਰਨ ਦੇ ਲਈ ਤਿਆਰ ਹੈ? ਜਦੋਂ ਇਹਨਾਂ ਹੋਂਦ ਦੇ ਹੋਈ ਸੀ ਸ਼ੁਰੂ, ਜਦੋਂ ਇਹ ਹੋਂਦ ਦੇ ਵਿੱਚ ਆਏ ਸਨ, ਉਹ ਤਾਂ ਬਹੁਤ ਵੱਡੀਆਂ ਗੱਲਾਂ ਕੀਤੀਆਂ ਗਈਆਂ ਸਨ, ਬੜੀ ਉਮੀਦ ਜਗਾਈ ਗਈ ਸੀ ਕਿ ਖੇਤਰੀ ਪਾਰਟੀ ਅਸੀਂ ਥਾਂ ਲੈ ਲਾਂਗੇ ਖੇਤਰੀ ਪਾਰਟੀ ਵਾਲੀ, ਪਰ ਹੁਣ ਗੱਲਾਂ ਸ਼ਾਇਦ ਕਿਸੇ ਹੋਰ ਪਾਸੇ ਨੂੰ ਤੁਰ ਪਈਆਂ ਨੇ। ਦੇਖੋ, ਆਪਾਂ ਪਿਛਲੇ ਕੁਝ ਦੇਰ ਤੋਂ ਜਦੋਂ ਪੁਨਰ ਸੁਰਜੀਤ ਦਾ ਜ਼ਿਕਰ ਆਉਂਦਾ, ਆਪਾਂ ਗੱਲ ਕਰਦੇ ਹਾਂ ਕਿ ਪੁਨਰ ਸੁਰਜੀਤ ਖਿਲਰਨ ਦੇ ਰਾਹ ਪੈ ਗਈ ਆ। ਇਹ ਮਤਲਬ ਇਹਦੇ ਪੱਤੇ ਝੜਨ ਲੱਗ ਪਏ ਨੇ। ਹਾਂ, ਜਾਂ ਤਾਂ ਇਹਨੂੰ ਨਵੇਂ ਸਿਰ ਤੋਂ ਗੁੱਡਣਾ ਪਊਗਾ, ਸਿੰਜਣਾ ਪਊਗਾ। ਜੇ ਤੁਸੀਂ ਨਵੇਂ ਸਿਰ ਤੋਂ ਗੁੱਡ ਸਿੰਜ ਨਹੀਂ ਸਕਦੇ, ਫਿਰ ਇਹ ਜਾਂ ਤਾਂ ਜੜੋਂ ਉਖੜੂਗੀ ਜੀ, ਜਾਂ ਇਹਦੀਆਂ ਟਾਹਣੀਆਂ ਪੁੱਟ ਕੇ ਦੂਜਿਆਂ ਦੇ ਗਮਲਿਆਂ 'ਚ ਲੱਗਣਗੀਆਂ। ਸੋ ਉਹ ਲਗਭਗ ਤਿਆਰੀ ਮੈਨੂੰ ਦਿਖ ਰਹੀ ਆ। ਮਨਪ੍ਰੀਤ ਇਆਲੀ ਦਾ ਅੰਮ੍ਰਿਤਪਾਲ ਦੀ ਸਟੇਜ ਤੇ ਜਾਣਾ, ਉਹਦਾ ਦਾ ਰੁਖ ਅਖਤਿਆਰ ਕਰ ਲੈਣਾ, ਤੇ ਹੁਣ ਵਿਕਰਮ ਮਜੀਠੀਆ ਦਾ ਬਾਹਰ ਆ ਕੇ ਕਹਿਣਾ ਕਿ ਢੀਂਡਸੇ ਪਰਿਵਾਰ ਨਾਲ ਵੀ ਆਪਣੀ ਤਾਂ ਬਹੁਤ ਸਾਂਝ ਪਿਆਲੀ ਆ, ਚੰਦੂ ਮਾਜਰਾ ਪਰਿਵਾਰ ਨਾਲ ਵੀ ਨੇੜਤਾ ਹੈਗੀ ਆ, ਇਆਲੀ ਮਿੱਤਰਾਂ ਤੋਂ ਮਿੱਤਰ ਹੈ। ਸੋ ਇਸ ਲਈ ਹੋ ਸਕਦਾ ਕਿ ਮਜੀਠੀਆ ਕੁਝ ਨੂੰ ਮੋੜ ਲਿਆਉਣ, ਪਰ ਕੀ ਉਹ ਪੁਨਰ ਸੁਰਜੀਤ ਅਕਾਲੀ ਦਲ ਚੋਂ ਤੋੜ ਕੇ ਲਿਆਉਣਗੇ ਕਿ ਪੁਨਰ ਸੁਰਜੀਤ ਅਕਾਲੀ ਦਲ ਜਦੋਂ ਭੋਗ ਪੈ ਜਾਊਗਾ ਉਹ ਤੋਂ ਬਾਅਦ ਇੱਧਰ ਆਉਣਗੇ, ਜਾਂ ਇਹ ਰਲੇਵਾਂ ਹੋਊਗਾ? ਕਿਉਂਕਿ ਵਿਕਰਮ ਮਜੀਠੀਆ ਜੇਲ੍ਹ ਦੇ ਬਾਹਰ ਵੀ, ਕੱਲ ਚੰਡੀਗੜ੍ਹ ਦਫ਼ਤਰ ਅਕਾਲੀ ਦਲ ਦੇ ਦਫ਼ਤਰ ਦੇ ਬਾਹਰ ਵੀ ਇਹ ਗੱਲ ਫਿਰ ਦੁਹਰਾ ਰਹੇ ਸੀ ਕਿ ਵੀ ਮੈਂ ਤਾਂ ਨੰਗੇ ਪੈਰੀ ਜਾਊਂਗਾ, ਮੈਂ ਮਨਾ ਕੇ ਲਿਆਉਂਗਾ, ਮੈਂ ਸਮਝਾ ਕੇ ਲਿਆਉਂਗਾ, ਗੁਰੂ ਸਾਹਿਬ ਕਿਰਪਾ ਕਰਨ, ਮੈਂ ਇਕੱਠਿਆਂ ਕਰ ਦੂੰਗਾ। ਵੀ ਜਿਹੜੇ ਹੁਕਮਨਾਮਾ ਨਹੀਂ ਮੰਨਣ ਨੂੰ ਤਿਆਰ, ਉਹ ਵਿਕਰਮ ਮਜੀਠੀਆ ਦੀ ਕਿਉਂ ਮੰਨਣ ਨੂੰ ਤਿਆਰ ਹੋਣਗੇ? ਕਿ ਇਸ ਲਈ ਕਿ ਉਸ ਸਮੇਂ ਨੂੰ ਲੱਗਦਾ ਸੀ ਕਿ ਸੁਖਬੀਰ ਬਾਦਲ ਕਮਜ਼ੋਰ ਹੋ ਗਿਆ, ਅਸੀਂ ਤਾਕਤਵਰ ਹੋ ਗਏ, ਸਾਡੇ ਨਾਲ 15 ਲੱਖ ਲੋਕ ਆ ਗਏ, ਆਪਾਂ ਸੱਤਾ 'ਚ ਜਾ ਸਕਦੇ ਹਾਂ, ਆਪਾਂ ਵਿਧਾਨ ਸਭਾ 'ਚ ਤਾਂ ਜਾ ਹੀ ਸਕਦੇ ਹਾਂ ਜੇ ਸੱਤਾ 'ਚ ਨਹੀਂ। ਜੀ, ਸਹੀ ਹੈ। ਹੁਣ ਉਹਨਾਂ ਨੂੰ ਲੱਗਦਾ ਕਿ ਸੱਤਾ ਆਵੇ ਨਾ ਆਵੇ, ਆਪਾਂ ਤਾਂ ਵਿਧਾਨ ਸਭਾ 'ਚ ਵੀ ਨਹੀਂ ਜਾਣ ਜੋਗੇ। ਇਸ ਲਈ ਉਹਨਾਂ ਨੂੰ ਲੱਗਦਾ ਕਿ ਅਕਾਲੀ ਦਲ ਤਾਂ ਸੁਖਬੀਰ ਬਾਦਲ ਵਾਲਾ ਹੀ ਬਚ ਰਿਹਾ, ਚਾਹੇ ਕਿਸੇ ਰੂਪ 'ਚ ਹੋਵੇ, ਇਸ ਲਈ ਇੱਧਰ ਆਉਣਾ ਚਾਹੁੰਦੇ ਨੇ। ਜਾਂ ਜਿਹੜੇ ਆਕਾਵਾਂ ਦੇ ਰਾਹੀਂ ਉਹ ਆਪਣੇ ਪੰਜਾਬ 'ਚ ਪੈਰ ਲਾਉਣਾ ਚਾਹੁੰਦੇ ਸੀ, ਉਹ ਆਕਾ ਕਹਿੰਦੇ ਵੀ ਪਹਿਲਾਂ ਇਕੱਠੇ ਹੋ ਜਾਓ, ਫੇਰ ਹੀ ਅਸੀਂ ਗੱਲ ਕਰਾਂਗੇ, ਤਾਂ ਇੱਧਰ ਆਉਣਾ ਚਾਹੁੰਦੇ ਨੇ। ਸੋ ਇਹ ਸਾਰਾ ਵਰਤਾਰਾ ਕੱਲ ਮੀਡੀਆ ਦਾ ਰੁਖ ਕਾਫੀ ਇਹਨਾਂ ਲੀਡਰਾਂ ਕੰਨੀ ਰਿਹਾ, ਚਾਹੇ ਪਰਮਿੰਦਰ ਢੀਂਡਸਾ ਹੋਵੇ, ਚਾਹੇ ਚੰਦੂ ਮਾਜਰਾ, ਜਗੀਰ ਕੌਰ ਹੋਣ, ਚਾਹੇ ਬਡਾਲਾ ਹੋਰੀ ਹੋਣ, ਚਾਹੇ ਝੁੰਦਾ ਹੋਰੀ ਹੋਣ, ਸਾਰਿਆਂ ਨੂੰ ਪੁੱਛਿਆ ਗਿਆ, ਕਿਸੇ ਨੇ ਨਾ ਨਹੀਂ ਕੀਤੀ ਕਿ ਅਸੀਂ ਗੱਠਜੋੜ ਤੇ ਇਨਕਾਰੀ ਹਾਂ, ਅਸੀਂ ਰਲੇਵੇਂ ਦੇ ਇਨਕਾਰੀ ਹਾਂ। ਸਾਰੇ ਕਹਿੰਦੇ ਠੀਕ ਹੈ ਜੀ, ਹੋਣਾ ਚਾਹੀਦਾ, ਪਰ ਸਿਧਾਂਤ, ਹੁਣ ਸਿਧਾਂਤ ਕਿਹੜਾ? 2 ਦਸੰਬਰ 2024 ਦੇ ਹੁਕਮਨਾਮੇ ਵਾਲਾ, ਸੁਖਬੀਰ ਬਾਦਲ ਵੱਲੋਂ ਪੂਰਨ ਤੌਰ ਤੇ ਤਨਖਾਹ ਨੂੰ ਪੂਰਾ ਕਰਨ ਵਾਲਾ, ਸੁਖਬੀਰ ਬਾਦਲ ਨੂੰ ਲਾਂਭੇ ਕਰਕੇ ਸਾਰੇ ਡੈਲੀਗੇਟਾਂ ਦਾ ਮਿਲਾਨ ਕਰਕੇ ਨਵਾਂ ਇਜਲਾਸ ਬੁਲਾਉਣ ਵਾਲਾ, ਨਵੇਂ ਸਿਰੇ ਤੋਂ ਪ੍ਰਧਾਨ ਦੀ ਦੋਏ ਵਿੰਗ ਭੰਗ ਕਰਕੇ ਨਵੀਂ ਪ੍ਰਧਾਨਗੀ ਦੀ ਚੋਣ ਵਾਲਾ, ਕਿਹੜਾ ਸਿਧਾਂਤ ਪਾਲਣਾ ਚਾਹੁੰਦੇ ਹੋ? ਸਹੀ। ਜਾਂ ਬਾਪੂ ਨੂੰ ਵੀ ਟਿਕਟ MP ਦੀ, ਮੁੰਡਿਆਂ ਨੂੰ ਟਿਕਟ MLA ਦੀ, ਮੈਨੂੰ ਵੀ ਟਿਕਟ, ਮੇਰੇ ਜਵਾਈ ਨੂੰ ਵੀ ਟਿਕਟ, ਹੈ ਨਾ, ਜਾਂ ਮੇਰੀ ਨੂੰਹ ਪੁੱਤ ਨੂੰ ਵੀ ਸੈੱਟ ਕਰੋ, BJP 'ਚ ਸੈੱਟ ਨੇ, ਮੈਂ ਇੱਧਰ ਆਉਣਾ, ਕਿ ਇਹ ਸਾਰਾ ਪਰਿਵਾਰ ਸੈਟਲ ਕਰਨ ਵਾਲਾ ਸਿਧਾਂਤ ਪਾਲਣਾ, ਕਿਹੜਾ ਸਿਧਾਂਤ ਪਾਲ ਕੇ ਵਾਪਸ ਆਉਣਾ ਚਾਹੁੰਦੇ ਨੇ? ਸਵਾਲ ਇਹ ਖੜਾ। ਜੀ, ਚਲੋ ਲੀਡਰ ਇੱਕਾ ਉੱਕਾ ਬੋਲੇ, ਪਰ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਨੇ ਉਹਨਾਂ ਦੀ ਅਗਵਾਈ 'ਚ ਤੇ ਨਾਲ ਹੀ ਬੀਬੀ ਸਤਵੰਤ ਕੌਰ, ਜਿਹੜੇ ਮਤਲਬ ਕਿ ਇੱਕ ਸੰਸਥਾ ਬਣਾਈ ਇਹਨਾਂ ਨੇ, ਹੈ ਨਾ, ਉਸ ਵਿੰਗ ਦੀ ਅਗਵਾਈ ਕਰਦੇ ਨੇ, ਹੈ ਨਾ, ਪੰਥਕ ਕੌਂਸਲ ਜੀ। ਸੋ ਉਹ ਦੋਏ ਨੁਮਾਇੰਦੇ ਕਾਫੀ ਸਮੇਂ ਬਾਅਦ ਇੰਜ ਬੈਠਕ ਦੇ ਰੂਪ 'ਚ ਇਕੱਠੇ ਹੋਏ। ਠੀਕ ਹੈ। ਤੇ ਬੈਠਕ ਦੇ ਵਿੱਚ ਹਾਜ਼ਰ ਸੀ ਇਹਨਾਂ ਦੇ 4 ਸਰਪ੍ਰਸਤ, ਬਾਬਾ ਵੇਦੀ ਹੋਰੀ, ਡਾਕਟਰ ਰਵਿੰਦਰ ਹੋਰੀ, ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਸਾਬਕਾ ਜਥੇਦਾਰ। ਸੋ ਉਹ ਸਰਪ੍ਰਸਤਾਂ ਨੇ ਕੱਲ ਬੈਠਕ ਲਈ ਤੇ ਉਹਨਾਂ ਨੇ ਪੁੱਛਿਆ ਕਿ ਭਾਈ ਦੱਸੋ ਇਹਨੂੰ ਚਲਾਉਣਾ ਕਿ ਭੋਗ ਪਾ ਦਈਏ? ਤੇ ਹੁਣ ਤੈਅ ਹੋਇਆ ਜੀ ਕਿ 9 ਫਰਵਰੀ ਨੂੰ ਇੱਕ ਵੱਡੀ ਬੈਠਕ ਪੁਨਰ ਸੁਰਜੀਤ ਦੀ ਹੋਏਗੀ, ਜਿਸ 'ਚ ਸਾਰੀ ਲੀਡਰਸ਼ਿਪ, ਇਹਨਾਂ ਦੀ ਮੁੱਢਲੀ ਕਤਾਰ ਦੀ ਕਰੀਮ ਲੀਡਰਸ਼ਿਪ ਜਿਹੜੀ ਹੈਗੀ ਆ, ਚਾਹੇ ਉਹ 'ਚ 5 ਮੈਂਬਰੀ ਵਾਲੇ ਨੇ, ਤੇ ਚਾਹੇ ਬਾਅਦ ਚੋਂ ਮਤਲਬ ਡੈਲੀਗੇਟ ਚੁਣਨ ਵਾਲੇ ਨੇ, ਚਾਹੇ ਅਹੁਦਿਆਂ ਦੇ ਅੱਗੇ ਪਿੱਛੇ ਆਉਣ ਵਾਲੇ ਨੇ, ਚਾਹੇ ਨਾਮੀ ਲੀਡਰ ਨੇ, ਚਾਹੇ ਸਾਬਕਾ ਮੰਤਰੀ ਸੰਤਰੀ, ਜਿਹੜੀ ਵੱਡੀ ਲੀਡਰਸ਼ਿਪ ਨਾਮੀ ਹੈਗੀ ਆ, ਉਹ ਸਾਰੀ ਇਕੱਠੀ ਹੋਊਗੀ 9 ਫਰਵਰੀ ਨੂੰ ਜੀ। ਉਦਣ ਤੈਅ ਹੋਊਗਾ ਕਿ ਆਪਾਂ ਇਹਨੂੰ ਰੱਖਣਾ ਹੈ ਕਿ ਭੰਗ ਕਰਨਾ ਹੈ। ਵੈਸੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਅਜੇ ਮੈਂ ਪ੍ਰਧਾਨ ਆ, ਜਿੰਨੀ ਦੇਰ ਮੈਂ ਪ੍ਰਧਾਨ ਆ ਉਨੀ ਦੇਰ ਤਾਂ ਨਹੀਂ ਗੱਠਜੋੜ ਹੁੰਦਾ ਏਦਾਂ, ਜਾਂ ਸੁਖਬੀਰ ਬਾਦਲ ਪ੍ਰਧਾਨਗੀ ਛੱਡ ਕੇ ਆਵੇ ਜਾਂ ਮੈਨੂੰ ਪ੍ਰਧਾਨਗੀ ਤੋਂ ਲਾ ਲੈਣਾ, ਫੇਰ ਹੋਊਗਾ। ਸੋ ਇਹਦਾ ਮਤਲਬ 9 ਤਰੀਕ ਨੂੰ ਕਾਫੀ ਅਹਿਮ ਹੈ। ਪੁਨਰ ਸੁਰਜੀਤ ਦਾ ਭੋਗ ਪੈਂਦਾ ਜਾਂ ਗੱਠਜੋੜ ਹੁੰਦਾ ਹੈ ਜਾਂ ਰਲੇਵਾਂ ਹੁੰਦਾ ਹੈ, ਜਾਂ ਅਜੇ ਇਸੇ ਤਰ੍ਹਾਂ ਖਿੱਚਦੇ ਨੇ, ਇਹ ਦੇਖਣ ਵਾਲੀ ਗੱਲ ਹੋਗੀ। ਪਰ ਉਹ ਅਜੇ ਧਰਾਤਲ ਤੇ ਕਿਤੇ ਦਿਖਦੀ ਨਜ਼ਰ ਨਹੀਂ ਆਉਂਦੀ।
ਉਹ ਅਕਾਲੀਆਂ ਨਾਲੋਂ ਵੀ ਵੱਧ ਆਪਣੇ ਅੰਦਰੂਨੀ ਮਸਲੇ 'ਚ ਉਲਝੀ ਹੋਈ ਹੈ। ਮੈਂ ਵੀ ਇਹੀ ਗੱਲ ਕਰਨ ਲੱਗਿਆ ਸੀ ਵੀ ਦਾਅਵੇ ਕਰਨੇ ਪੰਜਾਬ ਦੀ ਸੱਤਾ ਤੇ ਪੰਜਾਬ ਦੇ ਮੁੱਦੇ ਤੇ ਕਿਸੇ ਤੇ ਬੋਲਣਾ ਨਹੀਂ, ਇਹ ਕਿਵੇਂ ਸੰਭਵ ਹੋ ਸਕਦਾ ਹੈ? ਚਲੋ ਠੀਕ ਆ, ਆਪਾਂ ਨੂੰ ਪਤਾ ਹੈ ਕਿ ਪੋਲੀਟੀਕਲ ਬਾਰਗੇਨਿੰਗ, ਪੋਲੀਟੀਕਲ ਗੱਠਜੋੜ, ਪੋਲੀਟੀਕਲ ਚੀਜ਼ਾਂ ਹੁੰਦੀਆਂ ਨੇ ਅੰਦਰ ਖਾਤੇ, ਪਰ ਸਾਰਾ ਕੁਝ ਅੰਦਰ ਖਾਤੇ ਹੋਇਆ ਚੀਜ਼ਾਂ ਥੋੜ੍ਹਾ ਤੈਅ ਕਰਦੀਆਂ, ਕੁਛ ਨਾ ਕੁਛ ਤਾਂ ਵਜੂਦ ਤੁਹਾਨੂੰ ਜ਼ਮੀਨ ਤੇ ਵੀ ਤਿਆਰ ਕਰਨਾ ਪੈਂਦਾ ਨਾ। ਅਗਲੀ ਗੱਲ ਕਰੀਏ ਗੁਰੂ ਘਰ ਦੀ ਇੱਕ ਜ਼ਮੀਨ ਦੇ ਮਾਮਲੇ ਦੇ ਵਿੱਚ, ਜਿਹਦੇ ਉੱਤੇ ਖਾਸੀ ਚਰਚਾ ਹੋ ਰਹੀ ਹੈ। 20 ਕਰੋੜ ਦੀ ਜ਼ਮੀਨ ਸੀ ਸ਼ਰਮਾ ਜੀ, ਜਿਹੜੀ ਕਿ 1.25 ਕਰੋੜ ਦੇ ਵਿੱਚ ਵੇਚ ਦਿੱਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2 ਫੈਸਲੇ ਕੀਤੇ ਜੀ। ਇੱਕ, ਗੁਰੂ ਘਰ ਦੇ ਵਿੱਚ ਧੋਖਾਧੜੀ ਕਰਨ ਵਾਲੇ ਮਾਮਲੇ 'ਚ ਮੈਨੇਜਰ ਨੂੰ ਸਸਪੈਂਡ ਕਰਕੇ ਕਾਰਵਾਈ ਕਰਨ ਦਾ। ਦੂਸਰਾ, ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਜਾਂ ਜਿੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਗੁਰੂ ਘਰ ਚੱਲਦੇ ਨੇ, ਮਤਲਬ ਉਹਨਾਂ ਦੇ ਵਿੱਚ ਸਾਰੀ ਕਾਰਜ ਵਿਧਾ ਹੁੰਦੀ ਹੈ, ਉੱਥੇ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਵਰਦੀਆਂ ਦਾ, ਪਹਿਰਾਵੇ ਦਾ, ਉਹ ਬਦਲਣ ਦਾ। ਜੀ। ਮਤਲਬ ਜਿਹੜੇ ਹੁਣ ਸੇਵਾਦਾਰ ਮੰਨ ਲਓ ਦਰਬਾਰ ਸਾਹਿਬ ਖੜਦੇ ਨੇ, ਡਿਊਟੀ ਨਿਭਾਉਂਦੇ ਨੇ, ਉਹਨਾਂ ਦੇ ਵਰਦੀ ਦੇ ਵਿੱਚ ਬਦਲਾਅ ਕੀਤਾ ਕਿ ਰਵਾਇਤੀ ਸਿੱਖ ਰਵਾਇਤੀ ਵਰਦੀ, ਵੈਸੇ ਪਹਿਲਾਂ ਵੀ 3-4 ਵਾਰ ਬਦਲੀਆਂ ਗਈਆਂ ਨੇ ਇਹ। ਸੋ ਹੁਣ ਤੈਅ ਕੀਤਾ ਜੀ ਕਿ ਜੇ ਉਹ ਪੀਲਾ ਚੋਲਾ ਪਾਉਣਗੇ ਤਾਂ ਮਤਲਬ ਕਿ ਦਸਤਾਰ ਤੇ ਕਮਰ ਕੱਸਾ ਨੀਲਾ ਹੋਊਗਾ, ਗਲ 'ਚ ਹਜੂਰੀਆ ਚਿੱਟੇ ਰੰਗ ਦਾ ਹੋਊਗਾ ਤੇ ਹੱਥ 'ਚ ਬਰਛਾ ਹੋਊਗਾ, ਮੋਢਿਆਂ ਦੇ ਉੱਤੇ ਮਤਲਬ ਖੰਡੇ ਦੇ ਨਿਸ਼ਾਨ ਹੋਣਗੇ, ਤੇ ਜੇ ਦਰਬਾਰ ਸਾਹਿਬ ਨਿਭਾ ਰਹੇ ਨੇ ਡਿਊਟੀ ਤਾਂ ਛਾਤੀ ਦੇ ਉੱਤੇ, ਦਿਲ ਦੇ ਉੱਤੇ ਦਰਬਾਰ ਸਾਹਿਬ ਉਕਰਿਆ ਹੋਊਗਾ ਤੇ ਲਿਖਿਆ ਹੋਏਗਾ, ਮਤਲਬ ਇੱਧਰ ਕੇਸਗੜ੍ਹ ਸਾਹਿਬ ਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਲਿਖਿਆ ਹੋਊਗਾ। ਸੋ ਜੇ 2 ਦਿਨ ਉਹ ਵਰਦੀ ਤੇ 2 ਦਿਨ ਉਹ ਵਰਦੀ, ਇੰਜ ਫਿਰ ਜੇ ਨੀਲਾ ਚੋਲਾ ਜਿੱਦਣ ਪਾਉਣਗੇ ਉਦਣ ਫਿਰ ਪੀਲੀ ਦਸਤਾਰ ਤੇ ਪੀਲਾ ਕਮਰ ਕੱਸਾ ਹੋ ਜਾਊਗਾ, ਹਜੂਰੀਆ ਚਿੱਟਾ ਹੀ ਰਹੂਗਾ। ਸੋ ਇਸ ਤਰ੍ਹਾਂ ਉਹ ਬਦਲਾਅ ਹੈ ਕਿ ਤਾਂ ਕਿ ਸੰਗਤ ਦੀ ਨਜ਼ਰ 'ਚ ਆਵੇ ਤੇ ਸੰਗਤ ਉਹਨਾਂ ਕੋਲ ਉਹਨਾਂ ਦੀਆਂ ਸੇਵਾਵਾਂ ਲੈਣ ਦੇ ਵਿੱਚ ਕਰ ਸਕੇ। ਸੋ ਇੱਕ ਤਾਂ ਇਹ ਫੈਸਲਾ ਸ਼੍ਰੋਮਣੀ ਕਮੇਟੀ ਨੇ ਕੀਤਾ। ਦੂਸਰਾ ਸੀਗਾ ਜੀ ਜਿਹੜਾ ਜ਼ਮੀਨ ਦਾ ਤੁਸੀਂ ਮਾਮਲਾ ਕਹਿੰਦੇ ਹੋ, ਇਹ ਇਤਿਹਾਸਕ ਗੁਰੂ ਘਰ ਮੋਹਾਲੀ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ, ਠੀਕ ਹੈ ਜੀ, ਬੜਾ ਨਾਮੀ ਵੱਡਾ ਇਤਿਹਾਸਕ ਗੁਰਦੁਆਰਾ। ਸੋ ਉਸ ਗੁਰੂ ਘਰ ਦੇ ਵਿੱਚ ਕਹਿੰਦੇ ਜੀ ਉਸ ਗੁਰੂ ਘਰ ਦੇ ਨਾਮ ਦੇ ਉੱਤੇ ਜ਼ਮੀਨ ਸੀ, ਤੇ ਜ਼ਮੀਨ ਹੈਗੀ ਸੀ ਕੋਈ 15-20 ਕਰੋੜ ਦੀ ਜੀ। ਅੱਜ ਦੀ ਬਾਜ਼ਾਰੀ ਕੀਮਤ ਉਹਦੀ 15-20 ਕਰੋੜ ਬਣਦੀ ਹੈ। ਤੇ SGPC ਪਿਛਲੇ 5-7 ਦਿਨਾਂ ਤੋਂ ਇਸ ਮਸਲੇ ਦੇ ਪਿੱਛੇ ਲੱਗੀ ਸੀ, ਤੇ ਆਖਰ ਫਿਰ ਐਡਵੋਕੇਟ ਧਾਮੀ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਜੀ ਕਿ ਮੈਨੇਜਰ ਧੋਖਾ ਕਰ ਗਿਆ। ਮੈਨੇਜਰ ਨੇ ਬਾਰੋ-ਬਾਰ ਕਹਿੰਦੇ ਜੀ ਇਹ ਜ਼ਮੀਨ 1 ਕਰੋੜ 32 ਲੱਖ 'ਚ, ਮਤਲਬ 1.25 ਕਰੋੜ ਤੋਂ ਉੱਪਰ ਵੇਚ ਕੇ ਕਹਿੰਦੇ ਆਪਣੇ ਬੋਝੇ 'ਚ ਪਾ ਲਈ, ਰਜਿਸਟਰੀ ਕਰਾਤੀ, ਸਾਰਾ ਕੁਛ। ਇੱਥੋਂ ਬੀਬੀ ਹੈਗੇ ਨੇ ਪਰਮਜੀਤ ਕੌਰ ਲਾਂਡਰਾ ਹੋ ਰਹੀ SGPC ਮੈਂਬਰ, ਸ਼ਿਕਾਇਤ ਉਹਨਾਂ ਕੋਲ ਆਈ ਤੇ ਉਹ ਮਾਮਲਾ ਜਦੋਂ ਉਜਾਗਰ ਹੋਇਆ ਤੇ ਉਹਨਾਂ ਨੇ ਧਾਮੀ ਹੋਰਾਂ ਦੇ ਧਿਆਨ 'ਚ ਲਿਆਂਦਾ ਤੇ ਮਾਮਲਾ ਫਿਰ ਵਿਗੜਦਾ ਦੇਖਿਆ ਧਾਮੀ ਹੋਰਾਂ ਨੂੰ। ਫਿਰ ਕਹਿੰਦੇ ਜੀ ਉਹਨਾਂ ਨੇ ਮੈਨੇਜਰ ਖਿਲਾਫ ਕਾਰਵਾਈ ਕਰਤੀ ਤੇ ਹੁਣ ਉਹ ਰਜਿਸਟਰੀ ਰੱਦ ਕਰਾਉਣ ਦੀ ਕਵਾਇਦ ਚਲਾਈ ਜਾ ਰਹੀ ਆ, ਪੈਸਾ ਵਾਪਸੀ ਦੀ। ਪਰ ਸਵਾਲ ਨੇ ਇਹਦੇ ਵਿੱਚ ਕੁਝ, ਜੇ ਮੈਨੇਜਰ ਨੇ ਐਡਾ ਬੜਾ ਧੋਖਾ ਕੀਤਾ ਤਾਂ ਫਿਰ ਉਹ ਇੰਨਾ ਗੀਗਾ, ਇੰਨਾ ਨਿਆਣਾ ਕਿ ਉਹ 15-20 ਕਰੋੜ ਦੀ ਜ਼ਮੀਨ ਨੂੰ 1 ਕਰੋੜ 32 ਲੱਖ 'ਚ ਵੇਚ ਦੂਗਾ। ਸਹੀ ਗੱਲ ਹੈ, ਬਿਲਕੁਲ। ਇਹਦਾ ਮਤਲਬ ਅਜੇ ਵੀ ਕੁਝ ਲੁਕੋਇਆ ਜਾ ਰਿਹਾ। ਸਵਾਲ ਇਹ ਵੀ ਹੈ, ਤਹਿਸੀਲਦਾਰ ਨੂੰ ਨਹੀਂ ਪਤਾ ਹੋਊਗਾ ਕਿ ਹਾਂ ਕਿੰਨੇ ਦੀ ਰਜਿਸਟਰੀ ਕਿੰਨੇ ਦੀ ਹੁੰਦੀ ਹੈ। ਠੀਕ ਹੈ, ਲੋਕ ਘੱਟ ਰਜਿਸਟਰੀਆਂ ਕਰਾਉਂਦੇ ਨੇ, ਹਾਂਜੀ, ਪਰ ਇੰਨੀ ਘੱਟ ਤਾਂ ਨਹੀਂ ਹੁੰਦੀ। ਫਿਰ ਹਜ਼ਾਰਾਂ ਲੱਖਾਂ ਦਾ ਫਰਕ ਜਾਂ ਉਹਦਾ ਅਮਲਾ ਫਾਲਾ ਵੀ ਇਹਦੇ ਵਿੱਚ ਕੋਈ ਸ਼ਾਮਲ ਹੈ। ਸਹੀ ਹੈ, ਸਵਾਲ ਤਾਂ ਇਹ ਵੀ ਹੈਗਾ। ਸਵਾਲ ਇਹ ਵੀ ਹੈਗਾ ਕਿ ਮੈਨੇਜਰ ਦੀ ਆਪਣੀ ਹਿੰਮਤ ਐਡੀ ਬੜੀ ਪੈ ਗਈ ਕਿ ਉਹਨੇ ਆਪ ਹੀ ਚਿੱਠੀਆਂ ਤਿਆਰ ਕਰ ਲਈਆਂ, ਇਕੱਲਾ ਹੀ ਬੰਦਾ ਇੰਨਾ ਕੁਛ ਕਰ ਗਿਆ। ਜੀ ਜੀ, ਜਿਨ੍ਹਾਂ ਨੇ ਖਰੀਦੀ, ਜਿਹਨਾਂ ਨੇ 1 ਕਰੋੜ 32 ਲੱਖ 'ਚ ਖਰੀਦੀ ਆ, ਫਿਰ ਤਾਂ ਉਹ ਵੀ ਸ਼ਾਮਲ ਨੇ। ਦਾ ਮਤਲਬ ਜਾਂ ਉਹਨਾਂ ਤੋਂ ਵੱਧ ਪੈਸਾ ਵਸੂਲਿਆ ਗਿਆ ਤੇ ਹੁਣ ਜਾਣੇ 'ਚ ਉਹ ਫਸ ਗਏ, ਉਹਨਾਂ ਨਾਲ ਵੀ ਠੱਗੀ ਹੋ ਗਈ, ਹੈ। ਤੇ ਫਿਰ ਪੜਚੋਲ ਤਾਂ ਬਹੁਤ ਪਾਸੇ ਹੋਣੀ ਬਾਕੀ। ਬਿਲਕੁਲ, ਇਹ ਇੱਕ ਵਿਅਕਤੀ ਦੀ ਕੁਤਾਹੀ, ਇੱਕ ਗਰੁੱਪ ਦੀ ਕੁਤਾਹੀ, ਚੰਦ ਵਿਅਕਤੀਆਂ ਦੀ ਨਲਾਇਕੀ, ਚੰਦ ਸਿੱਕਿਆਂ ਲਈ, ਲਾਲਚ ਲਈ, ਗੁਰੂ ਘਰ ਦੀ ਮਤਲਬ ਸ਼ਰਮ, ਭੈ, ਡਰ ਕੁਝ ਵੀ ਨਹੀਂਗਾ। ਅਸੀਂ ਲੋਕ ਗੁਰੂ ਘਰ ਜਾ ਕੇ ਮੱਥਾ ਟੇਕ ਕੇ, ਜਿੱਥੇ ਤੁਸੀਂ ਅਕੀਦਤ ਵਾਲੇ ਸਥਾਨ ਤੇ ਜਾ ਕੇ ਆਪਾਂ ਕਹਿੰਦੇ ਆ ਕਿ ਗਲਤੀ ਨਾਲ ਵੀ ਜੇ ਕੋਈ ਭੁੱਲ ਹੋਈ ਵੇ, ਵਾਹਿਗੁਰੂ ਬਖਸ਼ੀ। ਸਹੀ ਹੈ। ਤੇ ਤੁਸੀਂ ਉੱਥੇ ਦਾ ਹੀ ਖਾ ਕੇ, ਉੱਥੇ ਦਾ ਹੀ ਰਹਿ ਕੇ ਜਦੋਂ ਜਿਹੀਆਂ ਗਲਤੀਆਂ ਕਰੋਗੇ, ਫਿਰ ਭਗਵੰਤ ਮਾਨ ਵਰਗਿਆਂ ਨੂੰ ਬੋਲਣ ਦਾ ਮੌਕਾ ਤਾਂ ਹੀ ਦਓਗੇ ਨਾ ਕਿ ਹਾਂ ਗੋਲਕਾਂ 'ਚ ਨਾ ਪਾਓ ਜੀ, ਪੈਸੇ ਐ ਨਾ ਕਰੋ ਜੀ, ਇਹ ਤਾਂ ਲੁੱਟਦੇ ਨੇ। ਕੌਣ ਦੇ ਰਿਹਾ ਮੌਕਾ? ਸਹੀ ਗੱਲ ਹੈ, ਬਿਲਕੁਲ। ਸੋ ਇਸ ਲਈ ਇਹ ਗੱਲਾਂ ਤੋਂ ਗਰੇਜ਼ ਕਰਨ ਦੀ ਲੋੜ ਹੁੰਦੀ ਹੈ। ਜੇ ਖੁਰਲੀਆਂ ਜੇ ਮੂੰਹ ਮਾਰਨਾ ਤਾਂ ਬਹੁਤ ਹੈਗੀਆਂ ਹੋਰ ਥਾਵਾਂ ਤੇ ਜਾ ਕੇ, ਹੋਰ ਧੰਦੇ ਕਰ ਲਓ। ਘੱਟੋ ਘੱਟ ਇਸ ਸਥਾਨਾਂ ਨੂੰ ਤਾਂ ਛੱਡ ਦਿਓ ਜੀ। ਇਹ ਬਹੁਤ ਮੱਧਭਾਗਾ ਵਰਤਾਰਾ ਹੈ। ਇੱਕ ਨੇ ਕੀਤਾ, 2 ਨੇ ਕੀਤਾ, ਕਈਆਂ ਨੇ ਕੀਤਾ। ਸੱਚ ਸਾਹਮਣੇ ਆ ਜਾਣਾ ਚਾਹੀਦਾ, ਫਿਰ ਤਾਂ ਹੀ ਸਿੱਟਾਂ ਬਣਦੀਆਂ। ਫਿਰ ਤੁਹਾਡੇ ਕਾਗਜ਼ ਫਰੋਲੇ ਜਾਂਦੇ ਨੇ, ਫਿਰ ਉਹਦੇ ਤੇ ਰਾਜਨੀਤੀ ਆ, ਫਿਰ ਤੁਸੀਂ ਕਹਿੰਦੇ ਹੋ ਜੀ ਸਾਨੂੰ ਤੰਗ ਕਰਦੇ। ਇਹ ਮੌਕਾ ਦੇ ਕੌਣ ਰਿਹਾ? ਸਵਾਲ ਤਾਂ ਇਹ।
ਹਾਂਜੀ ਬਿਲਕੁਲ, ਦੇਖੋ ਜਦੋਂ ਫਿਰ ਕਈ ਵਾਰੀ ਜਦੋਂ ਆਪਣੇ ਆਪ ਨੂੰ ਸ਼ੀਲਡ ਕਰਨ ਦੇ ਲਈ ਕਹਿ ਦਿੰਦੇ ਪੰਥਕ ਮਰਿਆਦਾ ਦਾ ਆਸਰਾ ਲੈ ਲੈਂਦੇ ਆ, ਸੋ ਉਹ ਗਲਤ ਆ। ਜੇ ਕੋਈ ਬੰਦਾ ਗੈਰ ਕਾਨੂੰਨੀ ਕੰਮ ਕਰ ਰਿਹਾ ਤੇ ਕਾਨੂੰਨ ਦੇ ਮੁਤਾਬਕ ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ। ਚਲੋ ਸਰਕਾਰਾਂ ਆਪਾਂ ਨੂੰ ਵੀ ਪਤਾ ਕਈ ਵਾਰੀ ਮਿਸਯੂਜ਼ ਕਰ ਜਾਂਦੀਆਂ ਸੱਤਾ ਦਾ, ਪਾਵਰ ਦਾ, ਪਰ ਫਿਰ ਵੀ ਇੰਨਾ ਰਗੜਾ ਗੁਰੂ ਘਰ ਨੂੰ, ਤੇ ਉਹ ਵੀ ਉੱਥੇ ਜਿਸ ਥਾਂ ਤੋਂ ਤੁਸੀਂ ਜਿਵੇਂ ਦੱਸਿਆ ਹੀ ਆ ਵੀ ਰਹਿਣਾ ਵੀ ਉੱਥੇ, ਖਾਣਾ ਵੀ ਉੱਥੇ, ਫਿਰ ਵੀ ਕੋਈ ਡਰ ਨਹੀਂਗਾ। ਜਾਂਦੇ ਜਾਂਦੇ ਗੱਲ ਕਰੀਏ SKM ਦੀ, ਆਪਾਂ ਚਰਚਾ ਕੀਤੀ ਸੀ ਸ਼ਰਮਾ ਜੀ ਇਹ ਕਿ ਬਲਵੀਰ ਸਿੰਘ ਰਾਜੇਵਾਲ ਨੇ ਜਿਹੜੇ ਉਹ ਪਲਾਨ ਬਣਾ ਰਹੇ ਨੇ, ਤਿਆਰ ਕਰ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ ਪਾਣੀਆਂ ਦੇ ਮੁੱਦੇ ਤੇ ਮੋਰਚਾ ਲਾਉਣ ਦੀ। ਪਰ ਹੁਣ ਇੱਕ ਹੋਰ ਸੰਘਰਸ਼ ਜਿਹੜਾ ਬਰੂਹਾਂ ਤੇ ਆਣ ਖੜਾ ਇਹਨਾਂ ਦੇ ਲਈ, ਕਹਿੰਦੇ ਕਿ ਵਪਾਰ ਸਮਝੌਤਾ ਜਿਹੜਾ ਹੋਇਆ ਉਹਦੇ ਵਿਰੋਧ ਦੇ ਵਿੱਚ ਆ ਡਟਿਆ SKM। ਬਿਲਕੁਲ ਜੀ, SKM ਨੇ ਕੱਲ ਆਪਣੀ ਲੰਬੀ ਚੌੜੀ ਬੈਠਕ ਕੀਤੀ। ਬੈਠਕ ਤੋਂ ਬਾਅਦ ਉਹਨਾਂ ਨੇ ਤੈਅ ਕੀਤਾ ਕਿ ਇੱਕ ਤਾਂ ਵਪਾਰ ਸਮਝੌਤੇ ਦਾ ਆਪਾਂ ਭਾਰਤ ਪੱਧਰ ਤੇ ਡਟਵਾਂ ਵਿਰੋਧ ਕਰੀਏ। ਇਹ ਲੁਕਮਾ ਏਜੰਡਾ ਹੈ ਤੇ ਮਾਰਚ ਅਪ੍ਰੈਲ 'ਚ ਇਹਦੇ ਪਰ ਮੋਹਰ ਲੱਗ ਜਾਣੀ ਆ, ਪੂਰੀ ਤਰ੍ਹਾਂ ਇਹਨੇ ਪਾਸ ਹੋ ਜਾਣਾ ਤੇ ਫਿਰ ਰਾਜ ਖੁੱਲਣੇ ਆ ਕਿ ਜੀ ਇਹ ਤਾਂ ਕਿਸਾਨੀ ਵੀ ਉੱਡ ਗਈ, ਕਿਸਾਨ ਸਹਾਇਕ ਧੰਦੇ ਵੀ ਉੱਡ ਗਏ, ਛੋਟਾ ਦੁਕਾਨਦਾਰ ਵੀ ਉੱਡ ਗਿਆ, ਸੂਬਿਆਂ ਤੇ ਵੀ ਮਾਰ ਪੈ ਗਈ। ਸੋ ਇਸ ਲਈ ਕਹਿੰਦੇ ਕਿ ਬਹੁਤ ਵੱਡਾ, ਤੇ ਇਹਦੇ ਵਿਰੋਧ ਕਰਨ ਦੇ ਲਈ SKM ਨੇ ਤਹੀਆ ਕਰ ਲਿਆ ਜੀ। ਦੂਸਰਾ ਉਹ ਕਹਿੰਦੇ ਕਿ ਬੀਜ ਬਿੱਲ ਹੈ, ਬਿਜਲੀ ਸੋਧ ਬਿੱਲ ਹੈ, ਇਹ ਜਿੱਦਣ ਸੰਸਦ ਦੇ ਵਿੱਚ ਆਊਗਾ ਅਸੀਂ ਉਦਣ ਵੀ ਉਹਦਾ ਡਟ ਕੇ ਵਿਰੋਧ ਕਰਾਂਗੇ। ਲਗਾਤਾਰ ਇਹਦਾ ਵਿਰੋਧ ਕਰਦੇ ਆ ਰਹੇ ਕਿ ਇਹ ਸੂਬਿਆਂ ਦੇ ਹਿੱਤ 'ਚ ਜਾਂ ਕਿਸਾਨੀ ਦੇ ਹਿੱਤ ਵਿੱਚ ਜਾਂ ਦੇਸ਼ ਦੇ ਹਿੱਤ ਵਿੱਚ ਨਹੀਂ ਹੈਗਾ। ਸੋ ਇਸੇ ਤਰ੍ਹਾਂ ਲੇਬਰ ਕੋਡ ਵਾਲਾ ਮਸਲਾ ਖੜਾ ਹੈ, ਇਸੇ ਤਰ੍ਹਾਂ ਮਨਰੇਗਾ ਵਾਲਾ ਮਸਲਾ ਖੜਾ ਹੈ। ਇਹਨਾਂ ਸਾਰੇ ਮਸਲਿਆਂ ਦੇ ਉੱਤੇ ਜਿਹੜੇ ਮਸਲਿਆਂ ਦੀ ਲੜਾਈ ਵਿਰੋਧੀ ਧਿਰਾਂ ਨੂੰ, ਰਾਜਨੀਤਿਕ ਲੀਡਰਾਂ ਨੂੰ, ਸੰਗਠਨਾਂ ਨੂੰ ਲੜਨੀ ਚਾਹੀਦੀ ਸੀ, ਉਹ ਕੱਲੀ ਲੜਾਈ ਜਿਵੇਂ ਜਥੇਬੰਦੀਆਂ। ਬੇਸ਼ੱਕ ਜਥੇਬੰਦੀਆਂ ਕਈ ਮਸਲਿਆਂ 'ਚ ਬਦਨਾਮ ਨੇ, ਕਈ ਮਸਲਿਆਂ 'ਚ ਸਵਾਲਾਂ ਦੇ ਘੇਰੇ 'ਚ ਨੇ, ਹੈਨਾ, ਪਰ ਤਾਂ ਵੀ ਸਰਕਾਰਾਂ ਦਾ ਕੰਮ, ਰਾਜਨੀਤਿਕ ਧਿਰਾਂ ਦਾ ਕੰਮ, ਰਾਜਨੀਤਿਕ ਲੋਕਾਂ ਦਾ ਕੰਮ ਜਥੇਬੰਦੀਆਂ ਕਰ ਰਹੀਆਂ ਨੇ। ਹਰ ਮੁੱਦੇ ਤੇ ਇਹੀ ਲੜਨ, ਇਹੀ ਖੜਨ, ਇਹੀ ਅੜਨ। ਫਿਰ ਤੁਸੀਂ ਫੋੜੇ ਤੇ ਲਾਉਣੇ ਆ ਸਾਰੇ। ਫਿਰ ਅਸੀਂ ਮੈਂਬਰ ਪਾਰਲੀਮੈਂਟ, MLA, MP ਕਾਹਦੇ ਲਈ ਚੁਣਦੇ ਆ? ਸੋ ਮੁੱਖ ਮੰਤਰੀ ਅਸੀਂ ਤੁਕਬੰਦੀ ਲਈ ਨਹੀਂ ਰੱਖਿਆ, ਤੁਕਬੰਦੀ ਲਈ ਬਹੁਤ ਹੈਗੇ ਨੇ, ਬਥੇਰੇ ਕਰ ਲੈਣਗੇ। ਮੁੱਖ ਮੰਤਰੀ ਇਹੀ ਜਿਹੀ ਮਸਲਿਆਂ ਦੀ ਲੜਾਈ ਲੜੇ ਨਾ, ਉੱਥੇ ਅਸੀਂ ਲੜਨਾ ਨਹੀਂਗਾ। ਸੋ ਇਹ ਮੈਨੂੰ ਲੱਗਦਾ ਆਉਂਦੇ ਸਮੇਂ ਦੇ ਵਿੱਚ ਇਹ ਮਸਲੇ ਵੱਡੇ ਹੋਣਗੇ, ਜਿਸ ਪਾਣੀ ਵਾਲਾ ਮਸਲਾ ਵੀ ਹੋਊਗਾ ਤੇ ਇਹ ਜਿਹੜੇ ਬਿਜਲੀ ਸੋਧ ਤੇ ਬੀਜ ਵਾਲਾ ਮਸਲਾ ਇਹ ਵੀ ਬਹੁਤ ਵੱਡਾ ਹੋਣ ਵਾਲਾ ਹੈ। ਮਨਰੇਗਾ ਵਾਲਾ ਮਸਲਾ ਸਾਡੇ ਮੂਹਰੇ ਚੁਣੌਤੀ ਬਣ ਕੇ ਖੜਾ ਹੈ। ਪੰਜਾਬ ਦੇ ਕਰਜ਼ਿਆਂ ਵਾਲਾ ਮਸਲਾ ਚੁਣੌਤੀ ਬਣ ਕੇ ਖੜਾ ਹੈ ਤੇ ਹੁਣ ਵਪਾਰ ਸਮਝੌਤਾ ਭਾਰਤ ਦੇ ਉੱਤੇ ਇੱਕ ਨਵਾਂ ਹਮਲਾ ਹੈ। ਜੀ। ਕਿਸਾਨਾਂ ਦੀ ਸ਼ਰਮਾ ਜੀ ਕਿੰਨੀ એનર્ਜੀ, ਕਿੰਨਾ ਪੈਸਾ, ਕਿੰਨਾ ਧਨ, ਕਿੰਨਾ ਵਕਤ ਸਰਕਾਰਾਂ ਦੇ ਨਾਲ ਸਿੱਧੇ ਹੀ ਲੰਘ ਜਾਂਦਾ। ਹਲੇ ਉਹ ਤਕੜੇ ਨੇ ਜਿਹੜੇ ਖੇਤੀ ਕਰ ਰਹੇ ਨੇ ਇਸੇ ਦਰਮਿਆਨੀ ਸਮੇਂ 'ਚ ਸਮਾਂ ਕੱਢ ਕੇ, ਪਰ ਬਹੁਤੇ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਵੀ ਇਹਨਾਂ ਦੇ ਉੱਤੇ ਵੀ ਉਂਗਲ ਉੱਠਦੀ ਹੈ। ਚਲੋ ਸਵਾਲ ਤਾਂ ਉੱਠਦੇ ਹੀ ਨੇ ਜਿਹੜੇ ਬੰਦੇ ਅਗਵਾਈ ਕਰਦੇ ਹੁੰਦੇ ਨੇ, ਪਰ ਕਈ ਤਰ੍ਹਾਂ ਦੀਆਂ ਹੋਰ ਅਫਵਾਹਾਂ ਵੀ ਆਪਾਂ ਆਮ ਲੋਕਾਂ ਤੋਂ ਸੁਣਦੇ ਆ, ਉਹ ਵੀ ਉੱਠਦੀਆਂ ਨੇ। ਲੋੜ ਹੈ ਇਸ ਟਾਈਮ ਸਮੇਂ ਦੀ ਕਿ ਜਿਵੇਂ ਕੁਛ ਕਿਸਾਨ ਆਗੂਆਂ ਦੀ ਭਰੋਸੇਯੋਗਤਾ ਹੈ ਇੱਕ ਟੇਬਲ ਦੇ ਉੱਤੇ ਗੱਲ ਕਰਨ ਦੇ ਰੂਪ ਦੇ ਵਿੱਚ, ਜਾਂ ਕਹਿ ਲਓ ਕਿ ਲੋਕਾਂ ਨੂੰ ਅਗਾਊਂ ਜਾਣਕਾਰੀ ਦੇਣ ਦੇ ਰੂਪ ਦੇ ਵਿੱਚ, ਉਹ ਸਾਰੇ ਆਗੂਆਂ ਦੇ ਵਿੱਚ ਹੋਵੇ। ਚੁਣਿੰਦਾ ਆਗੂਆਂ ਨਾਲ ਪੰਜਾਬ ਖੇਤੀਬਾੜੀ ਸੂਬਾ ਉਹ ਚੱਲ ਨਹੀਂ ਸਕਦਾ ਇਸ ਤਰ੍ਹਾਂ, ਜਿਸ ਤਰ੍ਹਾਂ ਦੀ ਤੁਸੀਂ ਚਰਚਾ ਕੀਤੀ ਹੈ ਤੇ ਭਵਿੱਖ ਜੋ ਸਾਹਮਣੇ ਦਿਸ ਰਿਹਾ ਆਪਾਂ ਨੂੰ ਜੀ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਦੀ ਜ਼ਮੀਨ ਦੇ ਉੱਤੇ ਸੰਘਰਸ਼ਕਾਰੀ ਧਿਰਾਂ ਦੇ ਵਿੱਚ ਵਿਚਰਨ ਵਾਲੇ ਤੇ ਸੰਘਰਸ਼ੀ ਪੀੜਾਂ ਦੇ ਵਿੱਚ ਬੁਲੰਦ ਆਵਾਜ਼ ਦੇ ਵਿੱਚ ਪੰਜਾਬ ਦੇ ਮਸਲਿਆਂ ਤੇ ਗੁੱਜਣ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA।